ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਨੂੰ ਜੀ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸਾਨੂੰ ਦੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਪੰਜਾਬੀ ਰੇਡੀਓ USA ਦਾ ਨਵਾਂ ਬੇ ਏਰੀਏ ਦਾ ਸਟੇਸ਼ਨ 98.5 FM HD3 ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੀਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਟ੍ਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਮੀਂਹ ਬਹੁਤ ਜ਼ਿਆਦਾ ਪਿਆ ਆ। ਖਾਸ ਕਰਕੇ ਬੇ ਏਰੀਏ ਦੇ ਵਿੱਚ ਫਲੱਡਿੰਗ ਵਾਰਨਿੰਗ ਇਸ਼ੂ ਕੀਤੀ ਗਈ ਆ। ਜਿਹੜੇ ਮੀਟੀਓਰੋਲੋਜਿਸਟ ਆ ਉਹਨਾਂ ਨੇ ਇਹ ਕਿਹਾ ਹੈ ਇੱਕ ਤਰ੍ਹਾਂ ਨਾਲ ਬੌਂਬ ਸਾਈਕਲੋਨ ਜਿਹੜਾ ਇਹ ਆਇਆ ਆ ਐਟਮੋਸਫੇਅਰਿਕ ਰਿਵਰ ਦਾ। ਆਪਾਂ ਬਹੁਤ ਚਿਰਾਂ ਤੋਂ ਕਹਿ ਰਹੇ ਸੀ ਵੀ ਮੀਂਹ ਆ ਰਿਹਾ, ਮੀਂਹ ਆ ਰਿਹਾ। ਸੋ ਬਹੁਤ ਹੀ ਜ਼ੋਰ ਦਾ ਜਿਹੜਾ ਮੀਂਹ ਪਿਆ ਹੈਗਾ ਤੇ ਫਲੱਡਿੰਗ ਬਹੁਤ ਏਰੀਏ 'ਚ ਹੋਈ ਆ। ਆਪਾਂ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਜੇ ਸੁਣ ਰਹੇ ਆ, ਲਾਈਵ ਪ੍ਰੋਗਰਾਮ ਚੱਲ ਰਿਹਾ ਤੇ ਜੇ ਕਿਸੇ ਨੇ ਵੀ ਆਪਣੇ ਏਰੀਏ ਬਾਰੇ ਵੀ ਦੱਸਣਾ ਵੀ ਤੁਹਾਡੇ ਏਰੀਏ ਦਾ ਕੀ ਹਾਲ ਹੈਗਾ ਆ, ਟਰੀ ਬਹੁਤ ਡਿਗੇ ਹੈਗੇ ਆ, ਕਾਰਾਂ ਦਾ ਨੁਕਸਾਨ ਹੋਇਆ ਹੈਗਾ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਆਪਣਾ ਜਿਹੜਾ ਵਿਚਾਰ ਵੀ ਦੇ ਸਕਦੇ ਆ ਇਹਦੇ ਬਾਰੇ। ਕੈਲੀਫੋਰਨੀਆ ਦੇ ਵਿੱਚ ਵਿੰਟਰ ਸਟੋਰਮ ਜਿਹੜਾ ਬੰਬ ਸਾਈਕਲੋਨ ਜਾਂ ਐਟਮੋਸਫੈਰਿਕ ਰਿਵਰ ਜਿਹਨੂੰ ਕਿਹਾ ਜਾਂਦਾ ਹੈ, ਮੈਰੀਨ ਕਾਉਂਟੀ ਦੇ ਵਿੱਚ ਬਿਗ ਸਰ ਏਰੀਆ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਜਿੱਥੇ ਗੈਸ $8 ਦੇ ਕਰੀਬ ਪਹੁੰਚੀ ਹੋਆ, ਉੱਥੇ ਕਈ ਏਰੀਏ ਸੜਕ ਦੇ ਟੁੱਟ ਗਏ ਹੈਗੇ ਆ, ਟਰੀ ਬਹੁਤ ਟੁੱਟੇ ਆ। ਸੋ ਹੁਣ ਇਹ ਜਿਹੜਾ ਸਾਈਕਲੋਨ ਕਹਿ ਸਕਦੇ ਆ ਸਦਰਨ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਤੇ ਅੱਜ ਉੱਧਰ ਵੀ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਸਿਆਟਲ, ਟਕੋਮਾ, ਬ੍ਰਿਟਿਸ਼ ਕੋਲੰਬੀਆ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪਊਗਾ। ਸੈਂਟਾ ਰੋਜ਼ਾ ਦੀ ਫਾਇਰ ਡਿਪਾਰਟਮੈਂਟ ਨੇ ਫਲੱਡ ਵਾਰਨਿੰਗ ਇਸ਼ੂ ਕੀਤੀ ਆ। ਉੱਥੇ ਜਿਹੜੀਆਂ ਸਟਰੀਮਸ ਆ, ਇੱਥੇ ਰਿਵਰ ਕਹਿ ਦਿੰਦੇ ਛੋਟੀਆਂ ਜਿਹੜੀਆਂ, ਉਹ ਓਵਰ ਫਲੱਡ ਹੋਈਆਂ ਆ। ਫਲੈਸ਼ ਫਲੱਡ ਵਾਰਨਿੰਗ, ਇਵੈਕੂਏਸ਼ਨ ਆਰਡਰ ਵੀ ਸੈਨ ਮਟੀਓ ਕਾਉਂਟੀ, ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਆਰਡਰ ਕੀਤੇ ਗਏ ਆ। ਸੈਨ ਫਰਾਂਸਿਸਕੋ ਦੀ ਐਮਰਜੈਂਸੀ ਪਰਸਨਲ ਜਿਹੜੇ ਆ ਉਹਨਾਂ ਨੇ ਇਵੈਕੂਏਸ਼ਨ ਆਰਡਰ ਕੁਛ ਏਰੀਏ ਦੇ ਵਿੱਚ ਕੀਤੇ ਆ ਕਿਉਂਕਿ ਫਲੱਡਿੰਗ ਬਹੁਤ ਆ। ਹਾਈਵੇ ਜਿਹੜਾ 70 ਆ ਪਲਮਸ ਕਾਉਂਟੀ ਦੇ ਵਿੱਚ, ਖਾਸ ਕਰਕੇ ਜਿਹੜੇ ਸਾਡੇ ਯੂਬਾ ਸਿਟੀ ਵਾਲੇ ਏਰੀਏ ਵਾਲੇ ਸਰੋਤੇ ਹੈਗੇ ਆ, ਉੱਥੇ ਕਈ ਜਗ੍ਹਾ ਉਸ ਨੂੰ ਬੰਦ ਕਰ ਦਿੱਤਾ ਗਿਆ। ਉੱਥੇ ਲੈਂਡਸਲਾਈਡ ਵੀ ਹੋਏ ਹੈਗੇ ਆ ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਅੱਗਾਂ ਬਹੁਤ ਲੱਗੀਆਂ ਸੀਆਂ। ਸੋ ਜਿੱਥੇ ਅੱਗਾਂ ਲੱਗੀਆਂ ਸੀਆਂ ਉੱਥੇ ਡੈਬਰਸ ਫਲੋ ਹੋਇਆ, ਉੱਥੇ ਬਹੁਤ ਕਿਉਂਕਿ ਵੈਜੀਟੇਸ਼ਨ ਹੈ ਨਹੀਂ ਸੀ, ਮੱਡ ਸਲਾਈਡ ਬਹੁਤ ਹੋਏ ਹੈਗੇ ਆ। ਕੈਲੀਫੋਰਨੀਆ ਗਵਰਨਰ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਟਵਿੱਟਰ ਦੇ ਉੱਤੇ ਜਿਹੜੀ ਆ ਕੱਲ ਵਾਰਨਿੰਗ ਦਿੱਤੀ ਸੀਗੀ ਕਰਨ ਕਾਉਂਟੀ, ਸੈਂਟਾ ਕਰੂਜ਼ ਕਾਉਂਟੀ ਤੇ ਐਲ ਡੋਰਾਡੋ ਕਾਉਂਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਆ ਐਕਸੈਸਿਵ
ਰੇਨਫਾਲ ਹੋਊਗੀ। ਐਲਡਰਾਡੋ ਕਾਉਂਟੀ ਦੇ ਵਿੱਚ ਜਿਹੜੀ ਕਾਲਡਰ ਫਾਇਰ ਆ, ਉੱਥੇ ਫਲੈਸ਼ ਫਲੱਡ ਵਾਰਨਿੰਗ ਸੀ, ਉੱਥੇ ਫਲੱਡ ਆਏ ਵੀ ਹੈਗੇ ਆ, ਲੈਂਡਸਲਾਈਡ ਵੀ ਬਹੁਤ ਜ਼ਿਆਦਾ ਹੋਏ ਆ। ਅੱਜ ਸਵੇਰੇ 1,14,700 ਦੇ ਕਰੀਬ ਜਿਹੜੇ ਕਸਟਮਰ ਆ, ਉਹ ਬਿਜਲੀ ਤੋਂ ਬਿਨਾਂ ਰਹੇ ਹੈਗੇ ਆ। ਪੀਜੀ&ਈ ਨੇ ਇਹ ਕਿਹਾ, ਨਵੀਂ ਜਿਹੜੀ ਰਿਲੀਜ਼ ਕੀਤੀ ਆ ਪ੍ਰੈਸ ਰਿਲੀਜ਼, ਉਹਦੇ ਵਿੱਚ ਈਵਨ ਬੇ ਏਰੀਏ ਦੇ ਵਿੱਚ ਸੈਨ ਮਟੀਓ, ਸੈਂਟਾ ਕਲਾਰਾ ਕਾਉਂਟੀ, ਮਰੀਨ ਕਾਉਂਟੀ ਦੇ ਵਿੱਚ ਕਈ ਏਰੀਏ 'ਚ ਰਾਤੀ ਵੀ ਜਿਹੜੀ ਆ ਬਿਜਲੀ ਗਈ ਆ ਤੇ ਆਉਣ ਵਾਲੇ ਸਮੇਂ 'ਚ ਜਾ ਸਕਦੀ ਹੈਗੀ ਆ। ਮੀਂਹ ਦੇ ਕਾਰਨ 2 ਮੌਤਾਂ ਜਿਹੜੀਆਂ ਸਿਆਟਲ ਏਰੀਏ 'ਚ ਹੋ ਗਈਆਂ। ਕਹਿੰਦੇ ਭਈ ਇੱਕ ਕਾਰ ਦੇ ਉੱਤੇ ਜਿਹੜਾ ਟਰੀ ਆ, ਉਹ ਡਿੱਗ ਪਿਆ। 48,000 ਦੇ ਕਰੀਬ ਜਿਹੜੇ ਕਸਟਮਰ ਵਾਸ਼ਿੰਗਟਨ ਸਟੇਟ ਆ, ਉੱਥੇ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਜੀ ਬਿਲਕੁਲ, ਰਿਕਾਰਡ ਤੋੜ ਮੀਂਹ ਪਿਆ 1877 ਸਨ ਤੋਂ ਇਹਨਾਂ ਨੇ ਜਿਹੜਾ ਮੀਂਹ ਆ ਉਸ ਨੂੰ ਨਾਪਣਾ ਸ਼ੁਰੂ ਕੀਤਾ ਸੀਗਾ ਤੇ ਸੈਕਰਾਮੈਂਟੋ ਦੇ ਵਿੱਚ ਕੱਲ ਕਹਿੰਦੇ ਵੀ ਦੂਜਾ ਸਭ ਤੋਂ ਵੱਧ ਇੱਕ ਦਿਨ ਦੇ ਵਿੱਚ ਮੀਂਹ ਪਿਆ। ਕੱਲ ਜਦੋਂ ਉਹਨਾਂ ਨੇ ਦੁਪਹਿਰ ਕੁ ਜੇ ਨੂੰ ਸ਼ਾਮ ਕੁ ਜੇ ਨੂੰ ਦੱਸਿਆ ਸੀਗਾ US ਨੈਸ਼ਨਲ ਵੈਦਰ ਸਰਵਿਸ ਸੈਕਰਾਮੈਂਟੋ ਵਾਲਿਆਂ ਨੇ, ਪੌਣੇ 5 ਇੰਚ ਤੋਂ ਵੱਧ ਮੀਂਹ ਪੈ ਚੁੱਕਾ ਸੀ। 1880 ਸਨ ਦੇ ਵਿੱਚ ਸਭ ਤੋਂ ਵੱਧ ਇੱਕ ਦਿਨ 'ਚ ਮੀਂਹ ਪਿਆ ਸੀਗਾ 5.28 ਇੰਚ। ਸੋ ਕਹਿੰਦੇ ਆ ਵੀ ਰਿਕਾਰਡ ਤੋੜ ਮੀਂਹ ਜਿਹੜਾ ਆ ਉਹ ਇਸ ਵਾਰ ਪਿਆ ਹੈਗਾ ਆ। ਸੋ ਅਜੇ ਵੀ ਮੀਂਹ ਪੈ ਰਿਹਾ ਆ। ਨਦਰਨ ਕੈਲੀਫੋਰਨੀਆ ਵਾਲੇ ਪਾਸੇ ਮੀਂਹ ਥੋੜ੍ਹਾ ਜ਼ਿਆਦਾ, ਇੱਧਰ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਮੀਂਹ ਪੈ ਰਿਹਾ ਆ। ਪਰ ਕੱਲ੍ਹ ਅਸੀਂ ਬੜੀ ਉਡੀਕਾਂ ਕਰਨ ਦੇ ਸੀ ਹਰਜੋਤ ਸਿੰਘ ਜੀ, ਇੱਥੇ ਵੀ ਮੀਂਹ ਹੋ ਜਾਣਾ, ਪਹਿਲੋਂ 8 ਵਜੇ, ਫਿਰ ਕਹਿੰਦੇ ਜੀ 10 ਵਜੇ, ਫਿਰ ਜਿਹੜੀ ਆ ਉਹ ਰਾਤ ਲੰਘ ਗਈ ਤੇ ਅਗਲੇ ਦਿਨ ਦੇ ਵਿੱਚ ਫਿਰ ਜਿਹੜਾ ਉਹ ਮੀਂਹ ਆਇਆ। ਪਰ ਮੀਂਹ ਜਿਹੜਾ ਉਹ ਸੋਹਣਾ ਪਿਆ ਆ, ਪਈ ਜਾ ਰਿਹਾ ਆ ਤੇ ਪੈਂਦਾ ਰਵੇ ਤਾਂ ਚੰਗੀ ਗੱਲ ਆ। ਹੁਣ ਪਾਣੀ ਦੀ ਵੀ ਜ਼ਰੂਰਤ ਹੈਗੀ ਆ, ਰੈਜ਼ਰਵਾਇਰ ਭਰਨ। ਚਲੋ ਇੰਨੇ ਕੁ ਦੇ ਨਾਲ ਕਿੰਨੇ ਕੁ ਭਰਨਗੇ, ਪਰ ਚਲੋ ਧਰਤੀ ਜਿਹੜੀ ਤ੍ਰਿਪਤ ਹੁੰਦੀ ਆ, ਮਿੱਟੀ ਘੱਟਾ ਵੀ ਬਹਿ ਜਾਂਦਾ, ਪੋਲਿਊਸ਼ਨ ਥੋੜ੍ਹਾ ਕਲੀਅਰ ਹੋ ਜਾਂਦਾ ਆ। ਇਹ ਸਾਰੇ ਚੀਜ਼ਾਂ ਦਾ ਜਿਹੜਾ ਇਸ ਦਾ ਅਸਰ ਹੁੰਦਾ ਆ। ਤੇ ਜਦੋਂ ਮੀਂਹ ਤੇਜ਼ ਪੈਂਦਾ ਆ, ਅਚਾਨਕ ਲੱਥਦਾ ਆ, ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ। ਸੋ ਜਿਹੜੇ ਵੀ ਗੱਡੀ ਚਾਲਕ ਹੈਗੇ ਨੇ, ਉਹ ਧਿਆਨ ਹੈ ਜਿਹੜਾ ਉਹ ਜ਼ਿਆਦਾ ਰੱਖਣ। ਬਹੁਤ ਸਾਰੇ ਜਿਹੜੇ ਲੋਕ ਆ, ਕਈ ਦੀ ਜਦੋਂ ਗੱਡੀ ਚਲਾਉਂਦੇ ਨੇ, ਮੈਂ ਹੁਣ ਵੀ ਜਦੋਂ ਫਰੀਵੇ ਤੇ ਆਇਆ ਦੇਖਿਆ, ਆਪਣੀਆਂ ਹੈਡਲਾਈਟਸ ਔਨ ਨਹੀਂ ਕਰਦੇ। ਜਦੋਂ ਮੀਂਹ ਪੈਂਦਾ ਹੁੰਦਾ ਜ਼ਿਆਦਾ, ਵਾਛੜ ਇੰਨੀ ਕੁ ਜ਼ਿਆਦਾ ਪਿੱਛੋਂ ਜਿਹੜੀ ਦੂਜੀ ਗੱਡੀਆਂ ਦੀ ਪੈਂਦੀ ਹੈ, ਤੁਹਾਡੀ ਗੱਡੀ ਦਾ ਬੈਕ ਸਾਈਡ ਨਹੀਂ ਦਿਸਦੀ। ਜੇ ਤੁਹਾਡੀਆਂ ਹੈਡਲਾਈਟ ਹੋਣਗੀਆਂ ਔਨ, ਤੇ ਪਿੱਛੇ ਵਾਲੀ ਤੁਹਾਡੀ ਲਾਲ ਬੱਤੀ ਜਿਹੜੀ ਆ ਉਹ ਜਗਦੀਆਂ ਰਹਿੰਦੀਆਂ, ਤੇ ਪਿੱਛੋਂ ਆ ਰਿਹਾ ਜਿਹੜਾ ਵੀ ਗੱਡੀ ਦਾ ਚਾਲਕ ਆ, ਉਸ ਨੂੰ ਜਿਹੜਾ ਦਿਖ ਜਾਂਦਾ ਆ। ਸੋ ਜ਼ਰੂਰੀ ਆ ਵੀ ਜਦੋਂ ਵੀ ਮੀਂਹ ਦੇ ਵਿੱਚੋਂ ਤੁਸੀਂ ਜਾ ਰਹੇ ਹੋਵੋ, ਆਪਣੀਆਂ ਹੈਡਲਾਈਟਸ ਜਿਹੜੀਆਂ ਆ ਉਹ ਜ਼ਰੂਰ ਔਨ ਰੱਖੋ, ਤਾਂ ਜੋ ਤੁਸੀਂ ਵਿਜ਼ੀਬਲ ਹੋਵੋ ਬਾਕੀ ਜਿਹੜੀ ਇਹ ਟ੍ਰੈਫਿਕ ਆ ਉਸ ਨੂੰ ਵੀ। ਜੀ, ਸੋ ਬਿਲਕੁਲ ਬਹੁਤ ਸਾਰੀਆਂ ਕਾਰਾਂ ਦੇ ਜਿਹੜੇ ਟਾਇਰ ਹੁੰਦੇ ਆ, ਉਹ ਜੇ ਪੁਰਾਣੇ ਆ ਤਾਂ ਸਲਿੱਪਰੀ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਉਹ ਵੀ ਮੇਕ ਸ਼ੋਰ ਕਰੋ ਭਈ ਜੇ ਕਿਸੇ ਦੇ ਕਾਰ ਦੇ ਟਾਇਰ ਥੋੜ੍ਹੇ ਪੁਰਾਣੇ ਆ ਤੇ ਉਹ ਬੜੀ ਸਲੋ ਸਪੀਡ ਦੇ ਉੱਤੇ ਚੱਲਿਓ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਵੀ ਹਜੇ ਸਰੋਤੇ ਕਈ ਸਰਪ੍ਰਾਈਜ਼ ਹੋਊਗੇ, ਅੱਗਾਂ ਚੱਲ ਰਹੀਆਂ ਹੈਗੀਆਂ। ਡਿਕਸੀ ਫਾਇਰ ਜਿਹੜੀ ਆ ਉਹ ਹਜੇ ਵੀ ਬੁਝੀ ਨਹੀਂ ਹੈਗੀ। ਸੈਕੰਡ ਲਾਰਜੈਸਟ ਫਾਇਰ ਹਿਸਟਰੀ ਦੇ ਵਿੱਚ ਹੈਗੀ ਆ, ਜਿਹਦੇ ਨਾਲ 9,63,000 ਏਕੜ ਸੜ ਕੇ ਸੁਆਹ ਹੋ ਗਏ ਆ ਤੇ 1,300 ਦੇ ਕਰੀਬ ਬਿਲਡਿੰਗਾਂ ਸੜ ਗਈਆਂ ਆ। ਸੋ ਡਰਾਊਟ ਦੀ ਕੰਡੀਸ਼ਨ ਵਰਸ ਹੈਗੀ ਆ। ਈਵਨ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸੌਰੀ ਅੱਜ ਨਹੀਂ, ਪਿਛਲੇ ਵੀਕ ਜਿਹੜੀ ਆ ਉਹ ਡਰਾਊਟ ਐਮਰਜੈਂਸੀ ਨੂੰ ਐਕਸਟੈਂਡ ਕੀਤਾ ਸੀ ਸਟੇਟ ਵਾਈਡ। ਕਹਿੰਦੇ ਸੀ ਭਈ ਰੀਡਬਲ ਵਾਟਰ ਕੰਜ਼ੰਪਸ਼ਨ ਕਰੋ, ਭਈ ਜਿਹੜੀ ਵਾਟਰ ਕੰਜ਼ੰਪਸ਼ਨ ਆ ਉਹਨੂੰ ਜਿੰਨੀ ਪਹਿਲਾਂ ਕਰ ਰਹੇ ਉਹਦੇ ਨਾਲੋਂ ਵੀ ਡਬਲ ਕਰੋ। ਸੋ ਹੋਪਫੁਲੀ ਕਹਿੰਦੇ ਵੀ ਇਹਦੇ ਨਾਲ ਥੋੜ੍ਹਾ ਅਸਰ ਪਊਗਾ, ਪਰ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਸਾਰਾ ਕੁਛ, ਸੋ ਉਹ ਆਪਾਂ ਦੇਖ ਰਹੇ ਹਾਂ। ਉਹਦੇ ਕਰਕੇ ਜਿਹੜੇ ਮੀਂਹ ਦਾ ਪੈਟਰਨ ਆ ਉਹ ਵੀ ਚੇਂਜ ਹੋ ਰਿਹਾ। ਦੇਖੋ ਕਿੰਨੇ ਸਾਲਾਂ ਬਾਅਦ ਜਿਹੜਾ ਆ ਇੰਨੀ ਜ਼ਿਆਦਾ ਤੇਜ਼ ਜਿਹੜਾ ਮੀਂਹ ਆ ਉਹ ਪਿਆ ਹੈਗਾ। ਜੀ, ਜੀ, ਬਿਲਕੁਲ। ਚਲੋ ਉਮੀਦ ਕਰਦੇ ਹਾਂ ਵੀ ਇਸ ਦਾ ਅਸਰ ਹੋਵੇ, ਵਧੀਆ ਜਿਹੜਾ ਉਹ ਰਵੇ ਮੌਸਮ ਦੇ ਵਿੱਚ। ਚਲੋ ਠੰਡਕ ਜਿਹੜੀ ਉਹ ਆਈ ਆ, ਠੰਡ ਨੇ ਹੁਣ ਦਸਤਕ ਜਿਹੜੀ ਉਹ ਪੂਰੀ ਤਰ੍ਹਾਂ ਇਸ ਮੀਂਹ ਤੋਂ ਬਾਅਦ ਦੇ ਵਿੱਚ ਦੇ ਦੇਣੀ ਆ। ਬਹੁਤ ਸਾਰੇ ਉਤਲੇ ਜਿਹੜੇ ਐਲਟੀਟਿਊਡਸ ਹੁੰਦੇ ਆ, ਪਹਾੜੀਆਂ ਦੇ ਵਿੱਚ ਬਰਫ਼ਬਾਰੀ ਜਿਹੜੀ ਹੋਊਗੀ। ਸੋ ਮੀਂਹ ਦੇ ਨਾਲ, ਬਰਫ਼ ਦੇ ਨਾਲ ਇਹ ਸਾਰਾ ਕੁਛ ਜਿਹੜਾ ਉਹ ਹੁਣ ਠੰਡ ਦੀ ਦਸਤਕ ਆ ਚੁੱਕੀ ਆ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇਹ ਖਬਰ ਜਿਹੜੀ ਸੁਦਾਨ ਤੋਂ ਆ ਰਹੀ ਆ। ਸੁਦਾਨ ਦੇ ਵਿੱਚ ਮਿਲਟਰੀ ਨੇ ਤਖਤਾ ਜਿਹੜਾ ਕਹਿੰਦੇ ਆ ਵੀ ਪਲਟ ਦਿੱਤਾ ਆ। ਉੱਥੇ ਦਾ ਮੌਜੂਦਾ ਜਿਹੜਾ ਰਾਸ਼ਟਰਪਤੀ ਆ, ਤੇ ਉੱਥੇ ਉਸ ਨੂੰ ਕਹਿੰਦੇ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਸੁਦਾਨ ਦੀ ਮਿਲਟਰੀ ਆ, ਉਹਨਾਂ ਨੇ ਉੱਥੇ ਜਿਹੜਾ ਉਹ ਕਬਜ਼ਾ ਇਸ ਟਾਈਮ ਪੂਰਾ ਕਰ ਲਿਆ
ਤੇ ਕਹਿੰਦੇ ਵੀ ਹਜ਼ਾਰਾਂ ਹੀ ਲੋਕ ਉਹ ਸਟਰੀਟਸ ਦੇ ਉੱਤੇ, ਸੜਕਾਂ ਦੇ ਉੱਤੇ ਜਿਹੜੇ ਉਹ ਆ ਗਏ ਇਸ ਤਖਤਾ ਪਲਟ ਦਾ ਜਿਹੜਾ ਉਹ ਵਿਰੋਧ ਕਰਨ ਦੇ ਵਿੱਚ। ਡੈਮੋਕ੍ਰੇਸੀ ਦਾ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਇਦਾਂ ਦਾ ਹੀ ਜਿਹੜਾ ਕੰਮ ਆ ਉੱਥੇ ਹੈਗਾ ਆ, ਕੋਈ ਬਹੁਤਾ ਨਹੀਂ ਹੈ, ਜਿਹਦਾ ਜ਼ੋਰ ਚੱਲਦਾ ਉਸ ਹਿਸਾਬ ਦੇ ਨਾਲ ਉੱਥੇ ਚਲਾਈ ਜਾਂਦਾ ਆ। ਕਹਿੰਦੇ ਵੀ ਇਹ ਟੇਕ ਓਵਰ ਹੁਣ ਉਦੋਂ ਹੋਇਆ ਆ ਜਦੋਂ 2 ਸਾਲਾਂ ਤੋਂ ਪ੍ਰੋਟੈਸਟ ਚੱਲ ਰਹੇ ਸੀਗੇ ਵੀ ਜਿਹੜਾ ਉੱਥੇ ਦਾ ਆਟੋਕਰੈਟ ਉਮਾਰ ਅਲ ਬਸ਼ੀਰ ਜਿਹੜਾ ਆ ਉਸ ਨੂੰ ਬਾਹਰ ਜਿਹੜਾ ਹੁਣ ਕੀਤਾ ਜਾਵੇ। ਤਾਂ ਹੁਣ ਅਫਰੀਕਾ ਦੇ ਕੰਟੀਨੈਂਟ ਦੇ ਵਿੱਚ ਇਹ ਜਿਹੜਾ ਮੁਲਕ ਹੈਗਾ ਸੁਦਾਨ ਆ, ਉੱਥੇ ਮਿਲਟਰੀ ਨੇ ਤਖਤਾ ਪਲਟ ਕਰ ਦਿੱਤਾ। ਜੀ। ਅਗਲੀ ਖਬਰ ਜਿਹੜੀ ਆ ਫੇਸਬੁੱਕ ਦੇ ਸੰਬੰਧ ਦੇ ਵਿੱਚ ਆ। ਫੇਸਬੁੱਕ ਦੇ ਸ਼ੇਅਰ ਹੁਣ ਕਾਫੀ ਪ੍ਰੈਸ਼ਰ ਦੇ ਵਿੱਚ ਆ, ਕਿਉਂਕਿ ਇੱਕ ਵਿਸਲ ਬਲੋਅਰ ਨੇ ਜਿਹੜੇ ਡਾਕੂਮੈਂਟਸ ਆ ਉਹ ਲੀਕ ਕੀਤੇ ਆ ਵੀ ਕਿਸ ਤਰ੍ਹਾਂ ਜਿਹੜੀ ਫੇਸਬੁੱਕ ਆ ਉਹ ਬਾਹਲਾ ਨਹੀਂ ਲੋਕਾਂ ਦੀ ਵੈਲਬੀਇੰਗ ਦਾ ਕੇਅਰ ਕਰਦੀ, ਉਹ ਆਪਣੇ ਪ੍ਰੋਫਿਟ ਦੇਖਦੇ ਆ। 17 ਯੂਐਸ ਦੀਆਂ ਜਿਹੜੀਆਂ ਨਿਊਜ਼ ਆਊਟਲੈਟਸ ਆ ਉਹਨਾਂ ਕੋਲ ਐਕਸੈਸ ਹੋ ਗਿਆ ਹੁਣ ਇੰਟਰਨਲ ਡਾਕੂਮੈਂਟਸ ਜਿਹੜੇ ਇੱਕ EMPLOYEE ਫਰਾਂਸਿਸ ਹੌਗਨ ਨੇ ਪ੍ਰੋਵਾਈਡ ਕੀਤੇ ਆ। ਕਹਿੰਦੇ ਵੀ ਫੇਸਬੁੱਕ ਨੇ ਈਵਨ ਜਨਵਰੀ 6 ਵਾਲੀ ਜਿਹੜੀ ਇੰਸੀਡੈਂਟ ਸੀ ਯੂਐਸ ਦੇ ਵਿੱਚ, ਉਹਦੀ ਜਿਹੜੀ ਹੇਟ ਸਪੀਚ ਸੀ ਜਿਹੜਾ ਕੋਈ ਹੋਰ ਲੈਂਗੁਏਜ ਦੇ ਵਿੱਚ ਵੀ ਸੀਗਾ ਇੰਗਲਿਸ਼ ਤੋਂ ਬਿਨਾਂ, ਉਹਨੂੰ ਰੋਕਿਆ ਨਹੀਂ ਹੈਗਾ। ਤੇ ਫੇਸਬੁੱਕ ਵਾਲੇ ਕਹਿੰਦੇ ਸਾਡਾ ਜਿਹੜਾ ਲੈਂਗੁਏਜ ਬੈਰੀਅਰ ਆ। ਦੂਜੇ ਨੰਬਰ 'ਤੇ ਇੰਡੀਆ ਵੀ ਇਸ ਵੇਲੇ ਟੌਪ ਦੀ ਲਿਸਟ 'ਤੇ ਆਇਆ। ਫੇਸਬੁੱਕ ਦੇ ਜਿਹੜੇ EMPLOYEE ਆ ਕਹਿੰਦੇ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜੀ ਹੇਟ ਸਪੀਚ ਹੁੰਦੀ ਆ ਆਪਾਂ ਦੇਖੀ ਆ ਵੀ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਹੀ ਆ ਜਿਹੜੇ ਮਿਨਿਸਟਰੀ ਹੇਟ ਸਪੀਚ, ਈਵਨ ਉੱਥੇ ਦਾ ਜਿਹੜਾ ਸਟੇਟ ਮਿਨਿਸਟਰ ਸੀਗਾ ਜਿਹਦੇ ਮੁੰਡੇ ਨੇ 4 ਕਿਸਾਨਾਂ ਨੂੰ ਦਗੜ ਦਿੱਤਾ ਸੀ, ਤੇ ਉਹਦੀ ਸਟੇਟਮੈਂਟ ਪਹਿਲਾਂ ਦੇਖ ਲਓ ਵੀ ਅਸੀਂ ਇੱਦਾਂ ਕਰਾਂਗੇ। ਸੋ ਇੱਦਾਂ ਦੀ ਕੋਈ ਵੀ ਸਪੀਚ ਜਿਹੜੀ ਆ ਫੇਸਬੁੱਕ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਚਾਹੇ ਉਹ ਹਿੰਦੀ ਦੇ ਵਿੱਚ ਹੋਵੇ, ਬੰਗਾਲੀ ਲੈਂਗੁਏਜ 'ਚ ਹੋਵੇ, ਤੇ ਫੇਸਬੁੱਕ ਕਹਿ ਰਿਹਾ ਵੀ ਸਾਡੇ ਕੋਲ ਲੈਂਗੁਏਜ ਬੈਰੀਅਰ ਆ। ਕਿੰਨੇ ਮੋਰ ਦੈਨ 50% EMPLOYEE ਤਾਂ ਫੇਸਬੁੱਕ ਦੇ ਇੰਡੀਅਨ ਆ। ਸੋ ਇਹ ਇੱਕ ਵੱਡਾ ਜਿਹੜਾ ਇਸ਼ੂ ਹੁਣ ਫੇਸਬੁੱਕ ਦੇ ਲਈ ਬਣਿਆ। ਸੋ ਉਹਨਾਂ ਨੂੰ ਅਕਲ ਤਦੇ ਹੀ ਆਣੀ ਹੈ ਜਦੋਂ ਉਹਨਾਂ ਦੇ ਸਟਾਕ ਦੇ ਉੱਤੇ ਜਿਹੜਾ ਅਸਰ ਪਊਗਾ। ਦੂਸਰੇ ਪਾਸੇ ਜਿਹੜੇ ਕੰਜ਼ਰਵੇਟਿਵ ਵੱਲੋਂ ਵੀ ਆ ਰਿਹਾ ਵੀ ਜਿਹੜੇ ਕੰਜ਼ਰਵੇਟਿਵ ਵਿਊਜ਼ ਆ ਜਿਨ੍ਹਾਂ ਲੋਕਾਂ ਦੇ, ਉਹਨਾਂ ਨੂੰ ਵੀ ਫੇਸਬੁੱਕ ਵੱਲੋਂ ਜਿਹੜਾ ਆ ਸਪਰੈਸ ਕੀਤਾ ਜਾਂਦਾ ਹੈਗਾ ਆ। ਸੋ ਇਸ ਟਾਈਮ ਫੇਸਬੁੱਕ ਜਿਹੜਾ ਆ ਉਹਨਾਂ ਦੇ ਜਿਹੜੇ CEO ਜ਼ਕਰਬਰਗ ਆ ਉਹ ਪੂਰੇ ਜਿਹੜੇ ਤੱਤੇ ਪਾਣੀ ਦੇ ਵਿੱਚ ਹੈਗੇ ਆ। ਜੀ, ਉਹਨਾਂ ਦੇ ਓਵਰਸਾਈਟ ਮੈਂਬਰ ਨੇ ਜਿਹੜਾ ਹੈ ਉਹ ਵੀ ਅਪੀਲ ਕੀਤੀ ਆ ਵੀ ਹੋਰ ਟਰਾਂਸਪੇਰੈਂਸੀ, ਜਿਹੜੀ ਪਾਰਦਰਸ਼ਤਾ ਜਿਹੜੀ ਇਸ ਦੇ ਵਿੱਚ ਹੋਣੀ ਚਾਹੀਦੀ ਆ। ਪਰ ਹਾਲ ਦੀ ਘੜੀ ਤਾਂ ਜੋ ਹਾਲਾਤ ਕੀਤੇ ਨੇ ਫੇਸਬੁੱਕ ਨੇ, ਇਹ ਜਿਹੜੇ ਉਹ ਮਾੜੇ ਹੀ ਉਹ ਹੈਗੇ ਨੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਵਿਸਲ ਬਲੋਵਰ ਨੇ ਇਥੀਓਪੀਆ ਤੇ ਮਿਆਂਮਾਰ ਦੇ ਵਿੱਚ ਜੋ ਕੁਛ ਵਾਪਰਿਆ ਆ, ਫੇਸਬੁੱਕ ਦੇ ਉੱਤੇ ਵੀ ਜੋ ਕੁਛ ਲਿਖਿਆ ਗਿਆ, ਜਿੱਦਾਂ ਵੀ ਰਿਹਾ ਆ ਉਸ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕੇ ਆ ਵੀ ਕੀ ਕੁਛ ਜਿਹੜਾ ਆ ਉੱਥੇ ਹੁੰਦਾ ਆ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜੀ ਇਹ ਵਿਸਲ ਬਲੋਵਰ ਹੈਗਾ ਨਾ, ਉਹਨੇ ਕਿਹਾ ਵੀ ਜਿਹੜੀ ਓਵਰਸਾਈਟ ਬੋਰਡ ਹੈਗਾ ਆ ਉਸ ਨੂੰ ਇਹ ਮਿਸਲੀਡ ਨਹੀਂ ਕਰਨਾ ਚਾਹੀਦਾ ਫੇਸਬੁੱਕ ਨੂੰ, ਕਿਉਂਕਿ ਬੀਤੇ ਹਫਤੇ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੇ ਕੁਛ VIP ਲੋਕ ਆ ਉਹਨਾਂ ਨੂੰ ਜਿਹੜੀ ਟਰੀਟਮੈਂਟ ਦਿੱਤੀ ਆ, ਉਹ ਚਾਹੇ ਜੋ ਮਰਜ਼ੀ ਬੋਲਦੇ ਰਹਿਣ, ਉਸ ਦੇ ਬਾਰੇ ਆਪਣੇ ਓਵਰਸਾਈਟ ਬੋਰਡ ਨੂੰ ਜਿਹੜੀਆਂ ਉਹ ਦੱਸਿਆ ਹੀ ਨਹੀਂ, ਦੇਖਣ ਹੀ ਨਹੀਂ ਦਿੱਤਾ, ਜਾਂ ਉਹਨਾਂ ਦੇ ਕੋਲੋਂ ਜਿਹੜਾ ਉਹ ਲੁਕਾ ਕਰਕੇ ਰੱਖਿਆ। ਸੋ ਕੇਸ ਪਰਦੇ ਦੇ ਪਿੱਛੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਹ ਹੁਣ ਕਾਫੀ ਕੁਛ ਸਾਹਮਣੇ ਆ ਰਿਹਾ। ਜਿੱਦਾਂ ਤੁਸੀਂ ਕਿਹਾ ਆ ਵੀ ਹੁਣ ਕਿਉਂਕਿ ਪਬਲਿਕਲੀ ਜਿਹੜੀ ਇਹ ਹੈਗੀ ਆ ਟ੍ਰੇਡਡ ਕੰਪਨੀ ਆ, ਸੋ ਜਦੋਂ ਸ਼ੇਅਰ ਡਿੱਗਦੇ ਆ ਤਾਂ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਹੀ ਪੈਣਾ ਆ। ਸੋ ਫੇਸਬੁੱਕ ਟੂ ਬਿਗ ਜਿਹੜੀ ਉਹ ਬਣਦੀ ਜਾ ਰਹੀ ਹੈ, ਬਣ ਚੁੱਕੀ ਹੈ ਇਨਫੈਕਟ, ਤੇ ਇਸ ਨੂੰ ਕਾਫੀ ਥਾਵਾਂ ਤੋਂ ਇਹ ਵੀ ਆਵਾਜ਼ ਆਉਂਦੀ ਆ ਵੀ ਇਸ ਦੇ ਥੋੜੇ ਛੋਟੇ ਟੁਕੜੇ ਜਿਹੜੇ ਆ ਉਹ ਕਰਨੇ ਚਾਹੀਦੇ ਆ, ਕਿਉਂਕਿ ਅਸਰ ਬਹੁਤ ਜ਼ਿਆਦਾ ਆ ਸੋਸ਼ਲ ਇਸ ਮੀਡੀਆ ਦਾ ਲੋਕਾਂ ਦੀ ਐਕਚੁਅਲ ਸਮਾਜਿਕ ਸੋਸ਼ਲ ਲਾਈਫ ਦੇ ਉੱਤੇ, ਸਮਾਜਿਕ ਤਾਣੇ ਬਾਣੇ ਦੇ ਉੱਤੇ ਇਸ ਦਾ ਬਹੁਤ ਜ਼ਿਆਦਾ ਅਸਰ ਸਾਹਮਣੇ ਆ ਰਿਹਾ ਹੈਗਾ ਆ। ਜੀ। ਅਗਲੀ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਆਹ ਹਫ਼ਤਾ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈਗਾ ਆ। ਇਹ ਹਫ਼ਤਾ ਉਹਨਾਂ ਦੀ ਪ੍ਰੈਜ਼ੀਡੈਂਸੀ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਦੱਸੇਗਾ ਵੀ ਉਹ ਸਾਰਾ ਸਿਸਟਮ ਕਿਸ ਤਰ੍ਹਾਂ ਉਹ ਟਰਾਂਸਫਾਰਮ ਕਰ ਸਕਦੇ ਆ ਸੋਸ਼ਲ ਪਾਲਿਸੀ ਟਰਾਂਸਫੋਰਮੇਸ਼ਨ ਦੇ ਵਿੱਚ। ਜੋ ਮੈਂਸ਼ਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਅਮੀਰਾਂ ਦੇ ਉੱਤੇ ਟੈਕਸ ਲਾਉਣ ਦੇ ਹੱਕ ਦੇ ਵਿੱਚ ਹੈਗਾ ਆ, ਤੇ ਪਰ ਜਿਹੜਾ ਬਜਟ ਇਨਫਰਾਸਟ੍ਰਕਚਰ ਦਾ ਬਿੱਲ ਆ
ਉਹਦੇ ਵਿੱਚ ਕਾਫੀ ਕਟੌਤੀ ਆਊਗੀ। ਨੈਂਸੀ ਪਲੋਸੀ ਹੁਣਾਂ ਨੇ, ਹਾਊਸ ਸਪੀਕਰ ਜਿਹੜੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਲੱਗਦਾ ਆ ਵੀ $1.75 ਟ੍ਰਿਲੀਅਨ ਦਾ ਜਿਹੜਾ ਪੈਕੇਜ ਆ ਉਹ ਪਾਸ ਹੋ ਜਾਊਗਾ। ਜਿਹੜੇ ਜੋ ਮੈਂਸ਼ਨ ਆ ਉਹ ਲੱਗਦਾ ਆ, ਕਹਿੰਦੇ ਵੀ ਜਿਹੜਾ ਕੋਲ ਵਾਲਾ ਇਸ਼ੂ ਆ ਉਹਦੇ ਉੱਤੇ ਕਾਫੀ ਵੱਡਾ ਅਮਾਊਂਟ ਜਿਹੜਾ ਆ ਲੈਣ ਦੇ ਵਿੱਚ ਕਾਮਯਾਬ ਹੋ ਸਕਦੇ ਆ। ਵੈਸਟ ਵਰਜੀਨੀਆ ਦੇ ਲਈ $150 ਬਿਲੀਅਨ ਇਨਸੈਂਟਿਵ ਸਕੀਮ ਜਿਹੜੀ ਆ, ਜਿਹੜੀ ਕੋਲ ਨੂੰ ਨਵੀਂ ਜਿਹੜੀ ਰਿਨਿਊਏਬਲ ਜਿਹੜੀ એનર્ਜੀ ਆ, ਜਾਂ ਜਿਹੜੀ ਸੋਲਰ ਆ ਜਾਂ ਹੋਰ, ਉਹਦੇ ਵਿੱਚ ਉਹ ਜਿਹੜੇ ਏਰੀਏ ਨੂੰ ਅਫੈਕਟ ਕਰੂਗੀ, ਉਹਨਾਂ ਏਰੀਆ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਊਗਾ। ਜੀ, ਜੀ। ਜੋ ਮੈਂਸ਼ਨ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਇੱਕ ਚੀਜ਼ ਦੇ ਲਈ ਤਾਂ ਜਿਹੜੀ ਉਹ ਹਾਮੀ ਭਰੀ ਆ। ਹੁਣ ਕਹਿੰਦੇ ਵੀ ਇੱਕ ਹੋਰ ਵੱਡਾ ਸਵਾਲ, ਕਿਉਂਕਿ ਇੱਕ ਜਾਣਾ ਹੀ ਨਹੀਂ ਆ, 2 ਜਾਣਿਆਂ ਨੇ ਇਸ ਟਾਈਮ ਅੜਿੱਕਾ ਜਿਹੜਾ ਆ ਉਹ ਉਡਾਇਆ ਹੋਇਆ ਆ। ਦੂਜੇ ਜਿਹੜੇ ਸੈਨੇਟਰ ਹੈਗੇ ਆ ਉਹ ਕ੍ਰਿਸਟੀਅਨ ਸਿਨੇਮਾ। ਸੋ ਉਹਨਾਂ ਦੇ ਬਾਰੇ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਕੁਛ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਉਹਨਾਂ ਦਾ ਸਮਝ ਨਹੀਂ ਆ ਰਹੀ ਵੀ ਉਹ ਚਾਹੁੰਦੇ ਕੀ ਆ। ਕਹਿੰਦੇ ਵੀ ਨਾ ਹੀ ਉਹ ਕੋਈ ਦੱਸ ਰਹੇ ਆ ਵੀ ਕਰਨਾ ਕੀ ਚਾਹੁੰਦੇ ਆ। ਕਦੀ ਇੱਕ ਪਾਸੇ ਹੱਕ 'ਚ ਆ ਜਾਂਦੇ ਆ, ਬਾਅਦ ਦੇ ਵਿੱਚ ਅਗੇਂਸਟ ਹੋ ਜਾਂਦੇ ਆ। ਵੈਲਦੀ ਦੇ ਉੱਤੇ ਟੈਕਸ ਨੂੰ ਲੈ ਕੇ ਵੀ ਕਦੀ ਜਿਹੜੇ ਉੱਤੇ ਉਹ ਪਿੱਛੇ ਜਿਹੜੇ ਉਸ ਤੋਂ ਹਟ ਜਾਂਦੇ ਆ। ਕਾਰਪੋਰੇਟਸ ਦੇ ਉੱਤੇ ਟੈਕਸ ਲਾਉਣ ਤੋਂ ਵੀ ਜਿਹੜਾ ਉਹ ਪਿੱਛੇ ਹਟ ਜਾਂਦੇ ਆ। ਅੱਜ ਇੱਕ ਵਾਰੀ ਫੇਰ ਜਿਹੜੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਟਵਿੱਟਰ ਦੇ ਉੱਤੇ ਕਿਹਾ ਵੀ ਜਿਹੜੇ ਆਮ ਬੰਦੇ ਦਾ ਜਿਹੜਾ ਟੈਕਸ ਆ ਉਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਵਾਧਾ ਨਹੀਂ ਹੋਣਾ। ਇਹ ਜਿਹੜੇ ਟੈਕਸ ਵਾਧੇ ਆ ਸਿਰਫ ਤੇ ਸਿਰਫ ਕਾਰਪੋਰੇਟਸ ਤੇ ਵੈਲਦੀ ਜਿਹੜੇ ਲੋਕ ਆ ਉਹਨਾਂ ਉੱਤੇ ਹੀ ਜਿਹੜਾ ਆ ਉਹ ਲਾਇਆ ਜਾਵੇਗਾ। ਸੋ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਇਹ ਜਿਹੜੀ ਕੋਸ਼ਿਸ਼ ਇੱਦਾਂ ਦੇ ਬਿਆਨ ਦੇ ਕੇ ਕਰ ਰਹੇ ਆ, ਪਰ ਹਾਲ ਦੀ ਘੜੀ ਜਿਹੜੀ ਟਸਲ ਆ ਇਹਨਾਂ ਦੀ ਇਨਸਾਈਡ ਆਪਣੀ ਹੀ ਜਿਹੜੀ ਪਾਰਟੀ ਦੇ ਦਰਮਿਆਨ ਜਿਹੜੀ ਉਹ ਬਣੀ ਪਈ ਹੈਗੀ ਆ। 50 ਜਾਣਿਆਂ ਦੀ ਮੈਜੋਰਟੀ ਹੈਗੀ ਆ ਤੇ ਉਹ ਵੀ ਜਿਹੜੀ ਕਹਿ ਲਓ ਵੀ ਪੂਰੀ ਇਹਨਾਂ ਦੀ ਨਹੀਂ ਹੋ ਰਹੀ, ਕਿਉਂਕਿ 2 ਜਾਣੇ ਆ ਅਜੇ ਵੀ ਉਹ ਰਾਜੀ ਨਹੀਂ ਹੋ ਰਹੇ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ। ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਜਿਹੜੀਆਂ ਇਹਨਾਂ ਨੇ ਐਕਸਪੈਂਡ ਕਰਨ ਦੀ ਸੋਚਿਆ ਸੀਗਾ ਰਾਸ਼ਟਰਪਤੀ ਬਾਈਡਨ ਨੇ ਆਪਣੇ ਸਪੈਂਡਿੰਗ ਪਲਾਨ ਦੇ ਵਿੱਚ, ਉਹਨਾਂ ਦੇ ਵਿੱਚੋਂ ਕਟੌਤੀ ਜਿਹੜੀ ਉਹ ਕੀਤੀ ਜਾ ਰਹੀ ਆ। ਚਾਹੇ ਜਿਹੜਾ ਉਹ ਚਾਈਲਡ ਟੈਕਸ ਕ੍ਰੈਡਿਟ ਆ, ਉਸ ਦੀ ਜਿਹੜੀ ਮਿਨੀਮਮ ਜਿਹੜੀ ਇਨਕਮ ਆ ਉਸ ਨੂੰ ਜਿਹੜਾ ਉਹ ਘਟਾਇਆ ਜਾ ਰਿਹਾ। ਪਹਿਲੋਂ 1,10,000 ਸੋਚੀ ਜਾ ਰਹੀ ਸੀ, ਉਸ ਨੂੰ ਘਟਾ ਕੇ 60,000 ਜਾਂ ਉਸ ਤੋਂ ਘੱਟ ਜਿਹੜਾ ਕਰ ਰਹੇ ਆ। ਪਹਿਲੋਂ ਜਿੱਦਾਂ ਇਹ ਚਰਚਾ ਚੱਲੀ ਸੀ ਵੀ ਦੇਖੋ ਹੁਣ 10ਵੀਂ ਤੱਕ 12ਵੀਂ ਤੱਕ ਤਾਂ ਸਕੂਲ ਜਿਹੜਾ ਉਹ ਫ੍ਰੀ ਹੈਗਾ ਹੀ ਆ, ਹਾਈ ਸਕੂਲ ਤੱਕ। ਪਰ ਕਹਿੰਦੇ ਵੀ ਹੁਣ ਸਿਨੈਰੀਓ ਬਦਲ ਚੁੱਕਾ ਹੈ, ਇਸ ਲਈ ਉਸ ਤੋਂ ਬਾਅਦ ਦੇ ਵਿੱਚ ਜਿਹੜੇ 2 ਸਾਲ ਦੇ ਕਮਿਊਨਿਟੀ ਕਾਲਜ ਆ ਉਸ ਨੂੰ ਫ੍ਰੀ ਕਰਨਾ ਚਾਹੀਦਾ, ਪਰ ਉਸ ਨੂੰ ਜਿਹੜਾ ਇਸ ਦੇ ਵਿੱਚੋਂ ਹੁਣ ਕੱਢਿਆ ਜਾ ਰਿਹਾ ਆ। ਮੈਡੀਕੇਅਰ ਦੀ ਐਕਸਪੈਂਸ਼ਨ ਦੇ ਵਿੱਚ ਡੈਂਟਲ ਤੇ ਵਿਜ਼ਨ ਤੇ ਹੀਅਰਿੰਗ ਕੇਅਰ ਜਿਹੜੀ ਆ ਉਹ ਉਸ ਨੂੰ ਐਡ ਕਰਨ ਬਾਰੇ ਜਿਹੜਾ ਉਹ ਆਖਿਆ ਜਾ ਰਿਹਾ ਸੀਗਾ। ਪਰ ਕਹਿੰਦੇ ਵੀ ਇਹ ਹੁਣ ਜਿਹੜੇ ਨਵੇਂ 3 ਮੈਡੀਕੇਅਰ ਬੈਨੀਫਿਟਸ ਹੈਗੇ ਆ, ਉਸ ਦੇ ਵਿੱਚ ਮੈਂਸ਼ਨ ਤੇ ਸਿਨੇਮਾ, ਇਹਨਾਂ ਦੋਨਾਂ ਦੇ ਹੀ ਓਪੋਜੀਸ਼ਨ ਜਿਹੜੀ ਉਹ ਹੈਗੀ ਆ। ਡੈਂਟਲ ਇਜ਼ ਵੈਰੀ ਐਕਸਪੈਂਸਿਵ, ਇਹ ਨੈਂਸੀ ਪਲੋਸੀ ਵੀ ਕਹਿੰਦੇ ਆ ਵੀ ਕਹਿੰਦੀ ਹੋਈ ਨਜ਼ਰ ਆਈ ਆ। ਮੇ ਬੀ ਇਹਨਾਂ ਤਿੰਨਾਂ ਵਿੱਚੋਂ ਇੱਕ ਅੱਧੀ ਜਾਂ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਹੋਊਗੀ। ਪੇਡ ਲੀਵ ਜਿਹੜੀ 12 ਹਫ਼ਤੇ ਤੱਕ ਦੀ ਇਹ ਕਹਿ ਰਹੇ ਸੀ, ਉਸ ਨੂੰ ਘਟਾ ਕੇ ਆਲਰੇਡੀ ਇਹਨਾਂ ਨੇ ਹੁਣ 4 ਹਫ਼ਤੇ ਦੇ ਉੱਤੇ ਜਿਹੜਾ ਉਹ ਲੈ ਆਂਦਾ ਹੈਗਾ ਆ। ਸੋ ਜਿਹੜੀਆਂ ਪ੍ਰੈਸਕ੍ਰਿਪਸ਼ਨ ਕਾਸਟ ਹੁੰਦੀਆਂ ਆ, ਦਵਾਈਆਂ ਦੀ ਜਿਹੜੀ ਕੀਮਤ ਆ, ਉਸ ਨੂੰ ਘਟਾਉਣ ਦੀ ਜਿਹੜੀ ਉਹ ਕੋਸ਼ਿਸ਼ ਸੀਗੀ, ਤੇ ਕਹਿੰਦੇ ਵੀ ਇਸ ਦੇ ਲਈ ਕੁੱਲ ਖਰਚਾ $700 ਬਿਲੀਅਨ ਤੱਕ ਦਾ ਜਿਹੜਾ ਉਹ ਆਉਣਾ ਸੀਗਾ। ਪਰ ਹਾਲ ਦੀ ਘੜੀ ਜਿਹੜੇ ਡੈਮੋਕ੍ਰੇਟਸ ਆ ਉਹ ਆਪਸ ਦੇ ਵਿੱਚ ਵੀ ਇਸ ਦੇ ਉੱਤੇ ਰਾਜੀ ਜਿਹੜੇ ਆ ਉਹ ਨਹੀਂ ਹੋ ਰਹੇ ਵੀ ਇਹ ਜਿਹੜੀਆਂ ਡਰੱਗ ਪ੍ਰਾਈਸਿੰਗ ਆ ਇਹਨਾਂ ਨੂੰ ਘਟਾਉਣ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕਾਫੀ ਅਜੇ ਜਿਹੜਾ ਗੁੱਥਮ ਗੁੱਥਾ ਹੋਣਾ ਆ, ਨਵੇਂ ਬਿੱਲ ਦੇ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਅਜੇ ਦੇਖਣਾ ਆ। ਸੋ ਇਸੇ ਲਈ ਨਾ ਆਪਾਂ ਹਰਜੋਤ ਸਿੰਘ ਦੀ ਬਾਰ-ਬਾਰ ਆਪਣੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਉਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਭਾਈ ਜਦੋਂ ਬਿੱਲ ਦੀ ਗੱਲ ਕਰ ਰਹੀ ਹੁੰਦੀ ਉਹ ਪੱਥਰ ਤੇ ਲਕੀਰ ਨਹੀਂ ਹੁੰਦੀ, ਉਨੀ ਦੇਰ ਤੱਕ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਪਾਸ ਹੋ ਕੇ ਸਾਈਨ ਨਹੀਂ ਹੋ ਜਾਂਦਾ। ਜਿੱਦਾਂ ਆਪਾਂ ਇਮੀਗ੍ਰੇਸ਼ਨ ਦੇ ਬਿੱਲਾਂ ਬਾਰੇ ਸੁਣਿਆ ਸੀਗਾ ਵੀ ਫਾਰਮ ਵਾਲਿਆਂ ਨੂੰ ਜਿਹੜਾ ਜੀ ਇਹਨਾਂ ਨੇ ਦੇ ਦੇਣੇ, ਫਿਰ ਕਿਹਾ ਵੀ ਨਹੀਂ ਜੀ ਸਾਰੇ ਹੀ ਜਿਹੜੇ ਆ ਉਹ ਵੀ ਜਿਹੜੇ ਉਸ ਦੇ ਵਿੱਚ ਕਰ ਦੇਣੇ। ਫਿਰ ਕਿਹਾ ਵੀ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਉਹ ਐਡ ਕਰ ਦੇਣਾ। ਚਰਚਾਵਾਂ ਚੱਲੀਆਂ, ਰੌਲਾ ਰੱਪਾ ਪਿਆ, ਇੰਡੀਆ ਦੇ ਵਿੱਚ ਕੁਛ ਵਕੀਲਾਂ ਨੇ ਐਡਾਂ ਵੀ ਲਵਾਤੀਆਂ, ਉੱਥੇ ਵੀ ਉਹਨਾਂ ਨੇ ਖਬਰਾਂ ਲਾਤੀਆਂ, ਦਿਓ ਜੀ $5,000 ਹੋ ਜਾਊਗਾ, ਮਿਲ ਜਾਊਗਾ ਜੀ ਤੁਹਾਨੂੰ ਗ੍ਰੀਨ ਕਾਰਡ, ਇੱਦਾਂ ਦੀਆਂ ਖਬਰਾਂ ਲੱਗ ਗਈਆਂ। ਸੋ ਇਹਨਾਂ ਤੋਂ ਬਚਿਆ ਕਰੋ, ਜਿਹੜੀ ਪੁਸ਼ਟ ਖਬਰ ਹੁੰਦੀ ਆ ਉਸ ਦੇ ਉੱਤੇ ਰੱਖਿਆ ਕਰੋ। ਇਹ ਤੁਹਾਨੂੰ ਅਸੀਂ ਸਿਰਫ ਇਹ ਦੱਸ ਰਹੇ ਹਾਂ ਵੀ ਜਿਹੜਾ ਨਵਾਂ ਬਿੱਲ ਹੁਣ ਆ ਰਿਹਾ ਉਹਦੇ ਵਿੱਚੋਂ ਕੀ ਚੇਂਜਿਸ ਕਰ ਰਹੇ ਹੈਗੇ ਆ ਪਹਿਲਾਂ ਦੇ ਨਾਲੇ। ਇਹ ਵੀ ਕੋਈ ਪੱਕਾ ਨਹੀਂ ਆ,
ਇਹਦੇ ਵਿੱਚ ਵੀ ਅਜੇ ਕਈ ਚੇਂਜਸ ਜਿਹੜੇ ਆ ਉਹ ਹੋਣਗੇ ਜੇ ਇਹ ਪਾਸ ਹੋਇਆ ਤੇ ਜੋ ਹਾਲਾਤ ਬਣੇ ਪਏ ਆ ਅਜੇ ਇਹਨਾਂ ਦੇ ਆਪਣੇ 2 ਬੰਦੇ ਆ ਹਰਡਲਸ ਆ ਉਹ ਲਾ ਕੇ ਅੜਿੱਕੇ ਲਾ ਕੇ ਬੈਠੇ ਨੇ। ਜੀ। ਅਗਲੀ ਖਬਰ ਇੱਕ ਬਹੁਤ ਹੀ ਮਾੜੀ ਜਿਹੜੀ ਆ ਟੈਕਸਸ ਤੋਂ ਆ ਰਹੀ ਆ। ਕਹਿੰਦੇ ਵੀ ਟੈਕਸਸ ਦੇ ਵਿੱਚ ਸ਼ੈਰਿਫ ਡਿਪਟੀਜ਼ ਵੱਲੋਂ ਇੱਕ ਅਪਾਰਟਮੈਂਟ ਕੰਪਲੈਕਸ ਵਿੱਚੋਂ ਕਹਿੰਦੇ ਵੀ 3 ਬੱਚੇ ਜਿਹੜੇ ਆ ਉਹ ਲੱਭੇ ਗਏ ਆ 15 ਸਾਲਾਂ ਦਾ, 10 ਸਾਲਾਂ ਦਾ ਤੇ 7 ਸਾਲਾਂ ਦਾ। ਤੇ ਇੱਕ ਬੱਚੇ ਦੀ ਕਹਿੰਦੇ ਵੀ ਮੌਤ ਹੋਈ ਹੋ ਸੀ 9 ਸਾਲਾਂ ਦੀ ਤੇ ਉਹ 1 ਸਾਲ ਤੋਂ ਇੱਕ ਰੂਮ ਦੇ ਵਿੱਚ ਜਿਹੜੀ ਉਹਦੀ ਬੋਡੀ ਪਈ ਸੀ ਤੇ ਸਕੈਲੀਟਨ ਉਹਦਾ ਬਣਿਆ ਹੋਇਆ ਸੀ। ਸੋ ਬਾਕੀ ਦੇ ਬੱਚੇ ਵੀ ਜਿਹੜੇ ਕਹਿੰਦੇ 15 ਸਾਲਾਂ ਦਾ ਉਹ ਆਪਣੇ 10 ਸਾਲ ਤੇ 7 ਸਾਲ ਦੇ ਜਿਹੜੇ 2 ਹੋਰ ਭੈਣ ਭਰਾ ਸੀ ਉਹਨਾਂ ਦੀ ਟੇਕ ਕੇਅਰ ਕਰ ਰਿਹਾ ਸੀ। ਪੇਰੈਂਟਸ ਕਿੱਥੇ ਸੀ, ਕੀ ਚੱਕਰ ਹੋਇਆ, ਇਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਕਹਿੰਦੇ ਭਈ ਉਹਨਾਂ ਬੱਚਿਆਂ ਦੀ ਮਾਂ ਤੇ ਉਹਦਾ ਜਿਹੜਾ ਬॉयਫ੍ਰੈਂਡ ਆ ਉਹਨੂੰ ਪੁਲਿਸ ਨੇ ਹੁਣ ਅਰੈਸਟ ਕਰ ਲਿਆ ਤੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ। ਤੇ ਦੇਖੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਆ ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਵਾਪਰੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਅਪਡੇਟ ਅਮਰੀਕਾ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਆਪਣੇ ਸ਼ਹਿਰ ਫਰੈਜ਼ਨੋ ਚ। ਸੱਚੀ? ਆਹੋ ਗਰੋਸਰੀ ਡਿਪੋ ਵੇਅਰਹਾਊਸ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ ਉਹ ਵੀ ਗਰੰਟਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर ਸਟੋਰਸ ਗਰੋਸਰੀ ਡਿਪੋ ਵੇਅਰਹਾਊਸ ਐਡਰੈਸ 820 ਵੈਸਟ ਲਾਈਮਨ ਐਵਨਿਊ You can get the 888-721-4512 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਦੀ ਕੁੜੀ ਦਾ ਵਿਆਹ ਤੇ ਰੱਖ ਲਿਆ ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੌਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹਰੰਗਨ ਤੇ। ਕਾਲ 559 367 1285। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ, ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005। ਮਿਡਲੈਂਡ ਟਰੈਕਟਰਸ ਮਡੇਰਾ ਵਿੱਚ 50 ਸਾਲ ਤੋਂ ਉੱਤੇ ਦੇ ਐਕਸਪੀਰੀਅੰਸ ਵਾਲੀ ਫੈਮਿਲੀ ਗਰੋਨ ਤੇ ਫੈਮਿਲੀ ਰਨ ਬਿਜ਼ਨਸ। ਇਹਨਾਂ ਦੀ ਟੀਮ ਤੁਹਾਨੂੰ ਨਵੇਂ ਤੇ ਆਧੁਨਿਕ ਪ੍ਰੋਡਕਟਸ ਤੇ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਤੁਹਾਡੇ ਕੰਮਕਾਰ ਤੇ ਬਿਜ਼ਨਸ ਦੇ ਵਾਧੇ ਲਈ ਹੁਣ ਸੇਲ ਤੋਂ ਬਾਅਦ ਵੀ ਇਹ 24/7 ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ। ਮਿਡਲੈਂਡ ਟਰੈਕਟਰ ਮਡੇਰਾ ਵਾਲੇ ਜੌਨ ਡੀਅਰ ਦੇ ਹੋਮ ਟਾਊਨ ਡੀਲਰ ਜਿਨ੍ਹਾਂ ਤੋਂ ਤੁਸੀਂ ਲੈ ਸਕਦੇ ਹੋ ਵਧੀਆ ਆਫਰਸ ਤੇ ਕਰ ਸਕਦੇ ਹੋ ਵਧੀਆ ਸੇਵਿੰਗਸ ਵੀ। ਕੰਪੈਕਟ ਟਰੈਕਟਰਸ ਤੇ ਰਾਈਡਿੰਗ ਲਾਨ ਮੂਵਰਸ ਜੇ ਪਾਰਟਸ ਚਾਹੀਦੇ ਹਨ ਤਾਂ ਤੁਸੀਂ ਅੱਜ ਹੀ ਇਹਨਾਂ ਨੂੰ ਕਾਲ ਕਰਕੇ ਆਰਡਰ ਪਲੇਸ ਕਰ ਸਕਦੇ ਹੋ। ਇਸ ਤੋਂ ਪਹਿਲਾਂ ਦਿੱਤੇ ਗਏ ਡਿਲੀਵਰੀ ਇਹਨਾਂ ਦੇ 6 ਡ੍ਰੌਪ ਬਾਕਸ ਲੋਕੇਸ਼ਨਸ ਤੇ ਕਰਦੇ ਹਨ। ਜੌਨ ਡੀਅਰ ਦੇ ਪ੍ਰੋਡਕਟਸ ਲਈ ਤੁਸੀਂ ਇਹਨਾਂ ਦੇ ਮਡੇਰਾ ਆਫਿਸ ਜੋ ਕਿ ਮਡੇਰਾ ਫੇਅਰ ਗਰਾਊਂਡਸ ਦੇ ਸਾਹਮਣੇ
ਹੈ ਵਿਜ਼ਿਟ ਕਰ ਸਕਦੇ ਹੋ। ਟਰੈਕਟਰ ਇਕਵਿਪਮੈਂਟ ਸੋਲੂਸ਼ਨਸ ਦੀ ਤਸੱਲੀ ਬਖਸ਼ ਇੱਧਰੋਂ ਤਾਂ ਮੈਨੂੰ ਸੇਵਾਵਾਂ ਲੱਗਦਾ ਫਿਰ ਉਹ ਦਿੱਤੀਆਂ ਠੀਕ ਹੋ ਹਨ। ਗਿਆ room ਦਾ। ਆਫਰਸ ਬੇਸਡ ਔਨ ਅਵੇਲੇਬਿਲਿਟੀ ਆਫਰਸ ਪਰ ਹਜੇ ਪਿਆ ਹੀ ਨਹੀਂ ਤੁਹਾਡੇ ਤਾਂ ਸੱਚ ਮੀਂਹ। 2021 ਤੱਕ। ਅੱਛਾ ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਸਾਡੇ ਖਾਣ ਤੋਂ ਨੂੰ ਪਾ ਜੀ ਲਿਆ। ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ ਕੋਵਿਡ-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ। ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। ਕੋਵਿਡ-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਬੱਚੇ ਨੂੰ ਸੁਰੱਖਿਅਤ ਸਕੂਲ ਵਾਪਸੀ ਲਈ ਟੀਕਾਕਰਨ ਕਰਵਾਓ। myturn.ca.gov ਤੇ ਇੱਕ ਅਪਾਇੰਟਮੈਂਟ ਬਣਾਓ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਤੁਹਾਡੇ ਲਈ ਲਿਆਂਦਾ ਗਿਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਕੁਛ ਸਟਰੀਟ ਦੇ ਉੱਤੇ ਜਿਹੜੇ ਪਰਿਵਾਰ ਰਹਿੰਦੇ ਆ, ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਹੁਣ ਹਾਇਰ ਕਰ ਲਿਆ, ਪ੍ਰਾਈਵੇਟ ਸਿਕਿਉਰਿਟੀ ਕੰਪਨੀਜ਼ ਨੂੰ। ਉਹ ਕਹਿੰਦੇ ਵੀ ਮਰੀਨ ਏਰੀਆ ਜਿਹੜਾ ਉਹਨਾਂ ਦਾ ਉੱਥੇ ਕਾਫੀ ਐਕਸਪੈਂਸਿਵ ਏਰੀਆ, ਪਰ ਇੰਨੀਆਂ ਜ਼ਿਆਦਾ ਜਿਹੜੇ ਬ੍ਰੇਕ ਇਨਸ ਕ੍ਰਾਈਮ ਵੱਧ ਗਿਆ ਉੱਥੇ, ਉਹਨੂੰ ਦੇਖਦੇ ਹੋਏ 150 ਦੇ ਕਰੀਬ ਜਿਹੜੇ ਪਰਿਵਾਰ ਆ, ਉਹਨਾਂ ਨੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਜਿਹੜੇ ਆ ਹਾਇਰ ਕੀਤੇ ਆ। ਸੋ ਹੁਣ ਦੇਖੋ ਵੀ ਸੈਨ ਫਰਾਂਸਿਸਕੋ ਵਰਗਾ ਸ਼ਹਿਰ, ਜਿੱਥੇ ਕਿ ਘਰਾਂ ਦੀ ਪ੍ਰਾਈਸ ਵੀ 3-3 4-4 ਮਿਲੀਅਨ ਡਾਲਰ ਦੀ ਆ, ਉਸ ਏਰੀਏ ਦੀ ਮੈਂ ਗੱਲ ਕਰਦਾ ਆ। ਤੇ ਕਹਿੰਦੇ ਵੀ ਉਹ ਪੈਟਰੋਲ ਦੇ ਸਪੈਸ਼ਲ ਆਫਿਸਰਸ ਆ, ਉਹਨਾਂ ਏਰੀਆਜ਼ ਨੂੰ ਹੁਣ ਪੈਟਰੋਲ ਕਰ ਰਹੇ ਹੈਗੇ ਆ। 753% ਇਨਕਰੀਜ਼ ਹੋਇਆ ਕਾਰ ਬ੍ਰੇਕ ਇਨ ਦੇ ਵਿੱਚ, ਮਈ 2020 ਤੋਂ ਲੈ ਕੇ ਮਈ 2021 ਤੱਕ। 1 ਸਾਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਉੱਥੇ ਵਧਿਆ ਹੈ ਜੀ। ਉਹ ਤਾਂ ਹੁਣ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜੇ ਉਹ ਸਪੈਂਡ ਕਰ ਰਹੇ ਆ ਲੋਕਾਂ ਨੂੰ ਇਨਾਮ ਦੇ ਵਜੋਂ, ਵੀ ਭਾਈ ਜਿਹੜੇ ਅਜਿਹੇ ਗਰੋਹਾਂ ਨੂੰ ਫੜਾਉਣ ਦੀ ਜਿਹੜੀ ਉਹ ਤੁਸੀਂ ਮਦਦ ਕਰੋ, ਪੁਲਿਸ ਦੀ ਮਦਦ ਕਰੋ, ਤੇ ਤੁਹਾਨੂੰ ਜਿਹੜਾ ਉਸ ਦੇ ਵਿੱਚੋਂ ਵਜੋਂ ਇਨਾਮ ਮਿਲੇਗਾ। ਬਹੁਤ ਸਾਰੇ ਜਿਹੜੇ ਸੈਲਾਨੀ ਉੱਥੇ ਜਾਂਦੇ ਆ, ਉਹ ਘੁੰਮਣ ਦੇ ਲਈ ਜਾਂਦੇ ਆ, ਦਿਲ ਖੁਸ਼ ਕਰਨ ਦੇ ਲਈ ਜਾਂਦੇ ਆ, ਤੇ ਜਦੋਂ ਕਹਿੰਦੇ ਵੀ ਵਾਪਸ ਆਉਂਦੇ ਆ ਤੇ ਉਦੋਂ ਤਾਈਂ ਦਿਲ ਜਿਹੜੇ ਉਹਨਾਂ ਦੇ ਟੁੱਟ ਜਾਂਦੇ ਆ, ਕਿਉਂਕਿ ਕਾਰਾਂ ਜਿਹੜੀਆਂ ਉਹਨਾਂ ਦੀਆਂ ਭੰਨ ਦਿੱਤੀਆਂ ਹੁੰਦੀਆਂ, ਸ਼ੀਸ਼ੇ ਤੋੜ ਕੇ ਵਿੱਚੋਂ ਸਮਾਨ ਜਿਹੜਾ ਉਹ ਕੱਢ ਲਿਆ ਹੁੰਦਾ ਆ। ਭਾਈ ਜਿੰਨੇ ਜਾਣਾ ਆ ਉਹ ਇੱਕ ਤਾਂ ਖਾਲੀ ਰੱਖਿਓ ਜੀ ਕਾਰ ਦੇ ਵਿੱਚ, ਜਿਹੜਾ ਉਹ ਕੁਛ ਵੀ ਨਾ ਹੀ ਜਿਹੜਾ ਉਹ ਪਿਆ ਹੋਵੇ। ਸੋ ਬੰਦਾ ਕਈ ਵਾਰੀ ਕਰਦਾ ਨਾ ਵੀ ਚਲੋ ਸਿੱਧਾ ਜਹਾਜ਼ ਤੋਂ ਉਤਰਿਆ ਤੇ ਪਹਿਲਾਂ ਜਿਹੜਾ ਉਹ ਘੁੰਮਣ ਫਿਰਨ ਚੱਲ ਜਾਓ, ਬੈਗਾਂ ਸਮੇਤ ਨਾ ਚੱਕ ਕੇ ਵਿੱਚੋਂ ਤੁਹਾਡਾ ਉਹ ਲੈ ਜਾਣ, ਬਚਾ ਕਰਕੇ ਰੱਖਿਓ, ਬਾਅਦ ਦੇ ਵਿੱਚ ਕਿਸੇ ਹੋਰ ਦਿਨ ਉੱਧਰ ਘੁੰਮਣ ਚਲੇ ਜਿਹੜਾ ਉਹ ਜਾਏ ਜੀ। ਕਹਿੰਦੇ ਇੱਕ ਟਿਕਟੌਕ ਦਾ ਸਟਾਰ ਆਸਟ੍ਰੇਲੀਅਨ ਸਿੰਗਰ ਤੇ ਸੌਂਗ ਰਾਈਟਰ ਹੈਗਾ, ਉਹਨੂੰ ਗਨ ਪੁਆਇੰਟ ਦੇ ਉੱਤੇ ਰੌਬ ਕੀਤਾ ਗਿਆ ਮਰੀਨਾ ਡਿਸਟ੍ਰਿਕਟ ਦੇ ਵਿੱਚ। ਇਸੇ ਤਰ੍ਹਾਂ ਇੱਕ ਸਿਆਟਲ ਤੋਂ ਪਰਿਵਾਰ ਆਇਆ ਸੀ, ਉਸ ਦਾ ਜਿਹੜੀ ਕਾਰ ਬ੍ਰੇਕ ਕਰਕੇ ਸਾਰਾ ਕੁਛ ਹੀ ਕੰਪਿਊਟਰ, ਲੈਪਟਾਪ ਜੋ ਵੀ ਆ ਉਹਦਾ ਚੱਕ ਕੇ ਲੈ ਗਏ। ਸੋ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਆ, ਉਹਨਾਂ ਨੇ ਪਿਛਲੇ ਮਹੀਨਿਆਂ ਦੇ ਦੌਰਾਨ ਮੀਟਿੰਗ ਦੇ ਵਿੱਚ ਕਿਹਾ ਵੀ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ $1 ਲੱਖ ਦਾ ਅਸੀਂ ਇਨਾਮ ਦੇਵਾਂਗੇ ਵੀ ਜੇ ਕੋਈ ਸਾਨੂੰ ਹੈਲਪ ਕਰੂਗਾ, ਵੀ ਜਿਹਦੇ ਨਾਲ ਜਿਹੜੇ ਇਹ ਗੈਂਗ ਲੀਡਰਸ ਹੈਗੇ ਆ ਬ੍ਰੇਕ ਇਨ ਕਰ ਰਹੇ, ਕ੍ਰਾਈਮ ਵਧਾ ਰਹੇ, ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਰਮਨੀ ਦੇ ਵਿੱਚ ਮਿਊਨਿਖ ਦੀ ਇੱਕ ਅਦਾਲਤ ਆ, ਉਹਨਾਂ ਨੇ ਆਈਸਿਸ ਬਰਾਈਡ ਜਿਹੜੀ ਆ ਉਸ ਨੂੰ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਇਨਸਾਨੀਅਤ ਦੇ ਖਿਲਾਫ ਜੁਰਮ ਤੇ ਅਟੈਂਪਟਡ ਵਾਰ ਕ੍ਰਾਈਮਸ ਆ ਉਸ ਮਾਮਲੇ ਵਿੱਚ ਦੋਸ਼ੀ ਜਿਹੜਾ ਉਹ ਪਾਇਆ ਆ, ਤੇ 5 ਸਾਲਾਂ ਦੀ ਜਜ਼ਦੀ ਜਿਹੜੀ ਇੱਕ ਕੁੜੀ ਸੀਗੀ ਉਸ ਦੇ ਮਰਡਰ ਦੇ ਵਿੱਚ ਮਦਦ ਕਰਨ ਦੇ ਲਈ ਏਡ ਐਂਡ ਅਬੈਟਿੰਗ ਦੇ ਮਾਮਲੇ ਵਿੱਚ 10 ਸਾਲਾਂ ਦੀ ਹੁਣ ਸਜ਼ਾ ਜਿਹੜੀ ਉਹ ਸੁਣਾਈ ਹੈ। ਜੈਨੀਫਰ ਵੈਨਿਸ਼ 30 ਸਾਲਾਂ ਦੀ ਹੈ, ਜਰਮਨ ਦੀ ਹੀ ਸਿਟੀਜ਼ਨ ਜਿਹੜੀ ਉਹ ਸੀਗੀ, ਤੇ ਕਹਿੰਦੇ ਵੀ ਉਹਨੇ ਇੰਟਰਵੀਨ ਨਹੀਂ ਕੀਤਾ, ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੀ ਇੱਕ ਭੁੱਖ ਪਿਆਸ ਦੇ ਨਾਲ ਇਰਾਕ ਦੇ ਵਿੱਚ ਕੁੜੀ ਜਿਹੜੀ ਉਹ ਉਸ ਟਾਈਮ ਦੇ ਉੱਤੇ ਜਿਹੜੀ ਉਹ ਮਰ ਰਹੀ ਸੀਗੀ। ਸੋ ਕਹਿੰਦੇ ਵੀ 2014 ਤੋਂ ਉਸ ਇਲਾਕੇ ਦੇ ਵਿੱਚ ਆਈਸਿਸ ਦਾ ਜਿਹੜਾ ਉਹ ਬੋਲਬਾਲਾ ਸੀਗਾ, ਤੇ ਜਜ਼ਦੀ ਜਿਹੜੇ ਲੋਕ ਨੇ, ਮੁੰਡੇ ਕੁੜੀਆਂ ਬੱਚੇ ਜਿਹੜੇ ਆ ਉਹਨਾਂ ਦਾ ਕਤਲੋਗਾਰਤ ਕਰ ਰਹੇ ਸੀ ਮੁੰਡੇ, ਤੇ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਉਹਨਾਂ ਨੇ ਇੱਥੋਂ ਤੱਕ ਕਿ ਇਨਸਲੇਵ ਆਪਣੇ ਗੁਲਾਮ ਵੀ ਜਿਹੜੇ ਉਹ ਬਣਾ ਕੇ ਰੱਖਿਆ ਹੋਇਆ ਸੀਗਾ। ਇਹਦੇ ਉੱਤੇ ਦੋਸ਼ ਇਹ ਸੀਗੇ ਵੀ ਇਸ ਬੀਬੀ ਨੇ ਤੇ ਉਹਦੇ ਘਰ ਵਾਲੇ ਨੇ ਇੱਕ ਬੱਚਾ ਆ ਉਸ ਨੂੰ ਖਰੀਦਿਆ, ਘਰ ਦੇ ਜਿਹੜੇ ਆ ਉਹ ਕਹਿ ਲਓ ਵੀ ਉਸਦੀ ਮਾਂ ਨੂੰ ਜਿਹੜਾ ਘਰ ਦੇ ਕੰਮ ਕਰਾਉਣ ਦੇ ਲਈ, ਨਾਲ ਉਹਦੇ ਇਹ ਬੱਚੀ ਸੀਗੀ। ਸੋ ਉਹ ਜਿਹੜੇ ਦੇਖੋ ਵੀ ਕਿਸ ਤਰੀਕੇ ਨਾਲ ਘਿਨਾਉਣੀ ਜਿਹੜੀ ਹਰਕਤ ਆ ਇਹ ਕੀਤੀ ਆ। ਇੱਦਾਂ ਦੀਆਂ ਕਹਿੰਦੇ ਘਟਨਾਵਾਂ ਬਹੁਤ ਜ਼ਿਆਦਾ ਵਾਪਰ ਰਹੀਆਂ ਵੀ ਆਈਸਿਸ ਵਾਲੇ ਬੱਚੇ ਤੇ ਇੱਦਾਂ ਔਰਤਾਂ ਨੂੰ ਉਹ ਵੇਚ ਰਹੇ ਨੇ। ਜੀ। ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਗਵਰਨਰ ਡੀ ਸੈਂਟਿਸ ਨੇ ਅਨਾਊਂਸ ਕੀਤਾ ਹੈ, ਕਹਿੰਦੇ ਵੀ ਉਹ $5000 ਬੋਨਸ ਦੇਣਗੇ ਜਿਹੜੇ ਆਊਟ ਆਫ ਸਟੇਟ ਦੇ ਪੁਲਿਸ ਆਫੀਸਰਸ ਆ ਉਹ ਫਲੋਰੀਡਾ ਨੂੰ ਰੈਲੋਕੇਟ ਹੋ ਰਹੇ ਆ ਜਾਂ ਹੋਣ ਜਾ ਰਹੇ ਹੈਗੇ ਆ। ਸੋ ਹੁਣ ਇੰਟਰਨਲ ਫਾਈਟ ਵੀ ਸਟੇਟਸ ਦੇ ਵਿੱਚ ਚੱਲ ਪਈ ਆ। ਉਹਨਾਂ ਨੇ ਓਪਨਲੀ ਕਿਹਾ ਵੀ ਮੈਂ ਇੱਕ ਜਿਹੜਾ ਆ ਨਵਾਂ ਲੈਜਿਸਲੇਸ਼ਨ ਸਾਈਨ ਕਰਨ ਜਾ ਰਿਹਾ ਜਿਹਦੇ ਨਾਲ $5000 ਬੋਨਸ ਮਿਲੂਗਾ ਜੇ ਹੋਰ ਸਟੇਟਾਂ ਦੇ ਪੁਲਿਸ ਆਫੀਸਰ ਫਲੋਰੀਡਾ ਨੂੰ ਮੂਵ ਕਰਕੇ ਉੱਥੇ ਜੌਬ ਜੁਆਇਨ ਕਰਦੇ ਆ। ਸੋ ਉਹਨਾਂ ਨੇ ਕਿਹਾ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ, ਮਿਨੇਆਪੋਲਿਸ, ਸਿਆਟਲ, ਜੇ ਤੁਹਾਨੂੰ ਆਪਣੀ ਸਟੇਟ ਦੇ ਵਿੱਚ ਵਧੀਆ ਨਹੀਂ ਟਰੀਟ ਕੀਤਾ ਜਾ ਰਿਹਾ ਤੇ ਤੁਸੀਂ ਜਿਹੜਾ ਆ ਸਾਡੀ ਸਟੇਟ ਨੂੰ ਮੂਵ ਹੋ ਸਕਦੇ ਹੋ। ਡੀ ਸੈਂਟਿਸ ਨੇ ਪਹਿਲਾਂ ਵੀ ਇਹ ਅਨਾਊਂਸ ਕੀਤਾ ਸੀ ਵੀ ਮੈਂ ਆਕੂਪੇਸ਼ਨਲ ਸੇਫਟੀ ਤੇ ਹੈਲਥ ਐਡਮਿਨਿਸਟ੍ਰੇਸ਼ਨ ਜਿਹੜੀ ਓਸ਼ਾ ਆ ਉਹਨਾਂ ਦੇ ਨਾਲ ਜਿਹੜਾ ਨਵਾਂ ਵੈਕਸੀਨ ਰੂਲ ਆ ਉਹਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਰਹੇ ਹਾਂ ਤੇ ਕਰਦਾ ਹੀ ਰਹਾਂਗਾ। ਕਹਿੰਦੇ ਵੀ ਸਾਡੇ ਜਿਹੜੇ ਹੈਲਥ ਕੇਅਰ ਵਰਕਰਸ, ਪੁਲਿਸ, ਫਾਇਰ ਫਾਈਟਰਸ ਇਹ ਹੀਰੋ ਹੈਗੇ ਆ। ਇਹਨਾਂ ਨੇ ਉਸ ਟਾਈਮ ਦੇ ਉੱਤੇ ਫਾਈਟ ਕੀਤੀ ਜਿਸ ਟਾਈਮ ਦੇ ਉੱਤੇ ਲੋਕ ਜ਼ੂਮ ਮੀਟਿੰਗਸ ਕਰਦੇ ਸੀ, ਕੰਪਨੀਆਂ ਦੇ ਵਿੱਚ ਜ਼ੂਮ ਦੇ ਉੱਤੇ ਮੀਟਿੰਗ ਕਰਕੇ ਆਪਣਾ ਕੰਮ ਕਰਦੇ ਸੀ, ਪਰ ਇਹ ਜਿਹੜਾ ਕੰਮ ਆ ਇਹ ਜ਼ੂਮ ਮੀਟਿੰਗਸ ਦੇ ਨਾਲ ਨਹੀਂ ਹੁੰਦਾ। ਪਰ ਹੁਣ ਕਹਿੰਦੇ ਵੀ ਉਹਨਾਂ ਨੂੰ ਇੱਕ ਜਸਟ ਵੈਕਸੀਨ ਕਰਕੇ ਜਿਹੜੀ ਕਿ ਉਹਨਾਂ ਦੀ ਪਰਸਨਲ ਚੁਆਇਸ ਆ ਵੀ ਜੇ ਉਹ ਨਹੀਂ ਲਵਾਉਣਾ ਆ ਲਵਾ ਲੈਣ, ਨਹੀਂ ਲਵਾਉਣਾ ਨਹੀਂ ਨਾ ਲਵਾਉਣ। ਉਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਆਪਣੇ EMPLOYEES ਨੂੰ ਕਿੱਕ ਆਊਟ ਕਰ ਰਹੀਆਂ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਜਿਹੜੇ ਆ ਉਹਨਾਂ ਸਾਰੇ ਹੀ ਜਿਹੜੇ ਵਰਕਰਸ ਆ ਉਹਨਾਂ ਨੂੰ ਵੈਲਕਮ ਕਰਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਈਏ, ਮੋਡਰਨਾ ਨੇ ਆਖਿਆ, ਕਹਿੰਦੇ ਵੀ ਜਿਹੜਾ ਉਹਨਾਂ ਨੂੰ ਮੁੱਢਲੇ ਤੌਰ ਦੇ ਉੱਤੇ ਡਾਟਾ ਆંકੜੇ ਜਿਹੜੇ ਉਹ ਸਾਹਮਣੇ ਆਏ ਆ, ਉਹ ਕਹਿੰਦੇ ਵੀ ਦੱਸ ਰਹੇ ਆ ਵੀ ਜਿਹੜੇ ਨੌਜਵਾਨ ਬੱਚਿਆਂ ਦੇ ਵਰਗ ਆ ਉਸ ਦੇ ਵਿੱਚ ਉਹਨਾਂ ਦੀ ਵੈਕਸੀਨ ਵੀ ਇਮਿਊਨ ਰਿਸਪੌਂਸ ਪੈਦਾ ਕਰਦੀ ਹੈਗੀ ਆ। ਇਹ ਜਿਹੜੇ ਇਸ ਟਾਈਮ 6 ਤੋਂ 11 ਸਾਲ ਦੀ ਉਮਰ ਦੇ ਵਰਗ ਦੇ ਵਿੱਚ ਇਹ ਆਪਣੀ ਟੈਸਟਿੰਗ ਇਹਨਾਂ ਦੀ ਚੱਲ ਰਹੀ ਆ। ਇਹ ਡਾਟਾ ਜਿਹੜਾ ਉਹ ਕਹਿੰਦੇ ਵੀ ਇਸ ਟਾਈਮ ਦੇਖਿਆ ਗਿਆ ਆ, ਤੇ ਕਹਿੰਦੇ ਵੀ 1.5 ਗੁਣਾ ਵੱਧ ਜਿਹੜਾ ਆ ਇਮਿਊਨ ਸਿਸਟਮ ਰਿਸਪੌਂਸ ਜਿਹੜਾ ਉਹ ਆਇਆ ਆ ਅਡਲਟਸ ਦੇ ਮੁਕਾਬਲੇ। ਕੰਪਨੀ ਦੀ ਇੱਕ ਸਟੇਟਮੈਂਟ ਆ ਉਸ ਦੇ ਤਹਿਤ ਇਹ ਦੇਖਿਆ ਜਾ ਰਿਹਾ ਹੈ। ਫਾਈਜ਼ਰ ਬਾਇਓਟੈਕ ਦੀ ਜਿਹੜੀ ਵੈਕਸੀਨ ਆ ਉਹ ਆਲਰੇਡੀ FDA ਦੇ ਮੂਹਰੇ ਪਈ ਹੈ, ਜਿਹੜੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਦੇ ਲਈ ਐਮਰਜੈਂਸੀ ਅਪਰੂਵਲ ਦੇ ਲਈ ਪਈ ਆ। ਤੇ ਲੱਗਦਾ ਵੀ ਮੋਡਰਨਾ ਵੀ ਪਿੱਛੇ ਉਸੇ ਹੀ ਨਕਸ਼ੇ ਕਦਮ ਦੇ ਉੱਤੇ ਜਿਹੜਾ ਉਹ ਚੱਲੇਗਾ, ਤੇ ਉਹਨਾਂ ਇੱਦਾਂ ਮਹਿਸੂਸ ਇੱਦਾਂ ਹੋ ਰਿਹਾ ਹੈ ਵੀ ਸ਼ਾਇਦ ਇਹ ਦੋਨੋਂ ਹੀ ਜਿਹੜੀਆਂ ਵੈਕਸੀਨਸ ਆ ਉਹ ਇਸ ਉਮਰ ਦੇ ਵਰਗ ਦੇ ਬੱਚਿਆਂ ਲਈ ਵੀ ਉਪਲਬਧ ਜਿਹੜੀਆਂ ਹੋ ਜਾਣਗੀਆਂ। ਆਲਰੇਡੀ ਜਿਹੜੇ ਵਾਈਟ ਹਾਊਸ ਆ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇਹ ਕਿਹਾ ਆ, ਗਵਰਨਰਸ ਨੂੰ ਵੀ ਕਾਲ ਕਰਕੇ ਕਿਹਾ ਸੀਗਾ ਵੀ ਨਵੰਬਰ ਦੇ ਵਿੱਚ ਬੱਚਿਆਂ ਨੂੰ ਟੀਕੇ ਲਾਉਣ ਦੀਆਂ ਜਿਹੜੀਆਂ ਉਹ ਤਿਆਰੀਆਂ ਕਰੋ। 28 ਮਿਲੀਅਨ ਇਸ ਉਮਰ ਵਰਗ ਦੇ ਵਿੱਚ ਪਾਪੂਲੇਸ਼ਨ ਜਿਹੜੀ ਉਹ ਹੈਗੀ ਆ।
5 ਤੋਂ 11 ਦੇ ਵਿੱਚ ਤੇ ਕਹਿੰਦੇ ਵਾਈਟ ਹਾਊਸ ਨੇ ਕਿਹਾ ਵੀ ਅਸੀਂ ਆਲਰੇਡੀ ਇਨਫ ਟੀਕੇ ਜਿਹੜੇ ਆ ਉਹ ਇਸ ਦੇ ਲਈ ਖਰੀਦੇ ਪਏ ਨੇ। ਜੀ, ਅਗਲੀ ਖਬਰ ਵੀ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਚੈਸਾ ਬਾਲਡਵਿਨ, ਉਹ ਬੜਾ ਕੰਟਰੋਵਰਸੀ ਦੇ ਵਿੱਚ ਆ। ਕਹਿੰਦੇ ਵੀ ਕਈ ਵਾਰੀ ਜਿਹੜੇ ਜਦੋਂ ਕਿਸੇ ਨੂੰ ਕਨਵਿਕਟ ਕਰਨਾ ਹੁੰਦਾ, ਕਨਵਿਕਟ ਵੀ ਨਹੀਂ ਕਰਦਾ ਤੇ ਉਹਨੂੰ ਬਿਨਾਂ ਕਿਸੇ ਰਿਹੈਬਲੀਏਸ਼ਨ ਤੇ ਛੱਡ ਦਿੱਤਾ ਜਾਂਦਾ। ਸੋ ਪਿਛਲੇ ਸਮਿਆਂ ਦੇ ਦੌਰਾਨ 50 ਤੋਂ ਵੱਧ ਜਿਹੜੇ ਵਕੀਲ ਆ ਉਹ ਫਾਇਰ ਕਰ ਦਿੱਤੇ ਗਏ ਆ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਵੱਲੋਂ, ਜਾਂ ਉਹ ਕੁਇਟ ਕਰ ਗਏ ਆ। ਹੁਣ ਪਿਛਲੇ ਹਫ਼ਤੇ 2 ਪ੍ਰੋਸੀਕਿਊਟਰ ਜਿਹੜੇ ਆ ਸੈਨ ਫਰਾਂਸਿਸਕੋ ਦੇ, ਉਹ ਆਪਣੀ ਜੌਬ ਤੋਂ ਕੁਇਟ ਕਰ ਗਏ ਆ। ਉਹ ਕਹਿੰਦੇ ਵੀ ਅਸੀਂ ਜਿਹੜਾ ਡੀਏ ਚੈਸਾ ਬੋਲਡਨਸ ਆ ਉਹਦੀ ਰੀਕਾਲ ਐਫਰਟ ਦੇ ਵਿੱਚ ਪੂਰਾ ਜ਼ੋਰ ਲਾਵਾਂਗੇ। ਕਹਿੰਦੇ ਵੀ ਇੱਕ ਤਾਂ ਜਿਹੜੀ ਬੀਬੀ ਆ ਉਸ ਦਾ ਨਾਮ ਜੈਂਕਨਸ ਦੱਸਿਆ ਗਿਆ। ਉਹ ਕਹਿੰਦੀ ਵੀ ਮੈਂ ਖੁਦ ਅਫਰੀਕਨ ਅਮਰੀਕਨ ਮੂਲ ਦੀ ਹੈਗੀ ਆ ਤੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਟੋਟਲੀ ਜਿਹੜਾ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ ਸੈਨ ਫਰਾਂਸਿਸਕੋ ਦਾ, ਉਸਨੇ ਫੇਲ ਕਰਕੇ ਰੱਖ ਦਿੱਤਾ ਆ। ਬਿਨਾਂ ਕਿਸੇ ਨੂੰ ਚਾਰਜ ਕੀਤੇ ਤੇ ਉੱਦਾਂ ਹੀ ਕਹਿੰਦੇ ਛੱਡ ਦਿੱਤਾ ਜਾਂਦਾ ਆ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਉਹਦਾ ਫਾਦਰ ਜਿਹੜਾ ਆ ਉਹ ਵੀ ਜੇਲ੍ਹ ਦੇ ਵਿੱਚ ਬਹੁਤ ਲੰਮਾ ਸਮਾਂ ਰਿਹਾ, ਕਿਉਂਕਿ ਇੱਕ ਕ੍ਰਾਈਮ ਦੇ ਵਿੱਚ ਇਨਵੋਲਵ ਸੀ ਡਿਸਟ੍ਰਿਕਟ ਅਟਾਰਨੀ ਦਾ। ਸੋ ਉਹਦਾ ਆਪਣਾ ਹੀ ਜਿਹੜਾ ਵਿਊ ਪੁਆਇੰਟ ਆ ਉਹ ਬਹੁਤ ਰੈਡੀਕਲ ਹੈਗਾ। ਜੀ, ਟੈਸਲਾ ਕੰਪਨੀ ਦੀ ਕੀਮਤ $1 ਟ੍ਰਿਲੀਅਨ ਤੋਂ ਉੱਤੇ ਜਿਹੜੀ ਆ ਕਹਿੰਦੇ ਆ ਅੱਜ ਪਹੁੰਚ ਗਈ, ਜਦ ਹਰਟਸ ਕੰਪਨੀ ਦੇ ਕੋਲੋਂ ਉਹਨਾਂ ਨੇ ਕਿਹਾ ਆ ਵੀ 1 ਲੱਖ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਆ ਹਰਟਸ ਨੇ ਕਿਹਾ ਵੀ ਜਦੋਂ ਉਹ 1 ਲੱਖ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਖਰੀਦਣ ਜਾ ਰਹੀ ਹੈਗੀ ਆ। ਸੋ ਇਹ ਕਹਿੰਦੇ ਵੀ ਨਵੀਂ ਡੀਲ ਜਿਹੜੀ ਉਹ ਬਣੀ ਆ, ਜਿਸ ਦੇ ਨਾਲ ਟੈਸਲਾ ਦਾ ਜਿਹੜਾ ਸਟਾਕ ਆ ਉਹ ਕਾਫੀ ਜਿਹੜਾ ਉਹ ਉਛਲਿਆ ਤੇ ਕਹਿੰਦੇ ਵੀ 9% ਤੱਕ ਵੀ ਜਿਹੜਾ ਪ੍ਰਾਈਸ ਆ ਉਹ ਵੱਧ ਗਿਆ। $900 ਤੱਕ ਇਸ ਦੀ ਕੀਮਤ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ 1 ਡੇ ਜਿਹੜੇ ਇੱਕ ਦਿਨ ਦੀ ਟ੍ਰੇਡਿੰਗ ਦੇ ਵਿੱਚ ਨਿਊ ਰੈਕਡ ਹਾਈ ਜਿਹੜਾ ਉਹ ਹੋਇਆ ਹੈਗਾ ਆ। ਕਹਿੰਦੇ ਵੀ ਇਹ ਡੀਲ ਉਦੋਂ ਆਈ ਆ ਜਦੋਂ ਸਾਲ ਪਹਿਲਾਂ ਹਰਟਸ ਨੇ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਫਾਈਲ ਕੀਤਾ ਸੀਗਾ, ਜਦੋਂ ਪੈਂਡੈਮਿਕ ਪੂਰੀ ਸਿਖਰ ਦੇ ਉੱਤੇ ਸੀਗੀ। ਟਰੈਵਲ ਤੇ ਰੈਂਟਲ ਵਹੀਕਲਸ ਦੇ ਜਿਹੜੀ ਮੰਗ ਆ ਉਹ ਸਭ ਨੂੰ ਪਤਾ ਵੀ ਉਸ ਟਾਈਮ ਦੇ ਉੱਤੇ ਘਟ ਚੁੱਕੀ ਸੀ, ਪਰ ਹੁਣ 1 ਲੱਖ ਨਵੀਆਂ ਗੱਡੀਆਂ ਜਿਹੜੀਆਂ ਟੈਸਲਾ ਦੇ ਕੋਲੋਂ ਜਿਹੜੀਆਂ ਉਹ ਖਰੀਦੇਗੀ ਇਹ ਕੰਪਨੀ। ਤੇ ਕਹਿੰਦੇ ਵੀ $1 ਟ੍ਰਿਲੀਅਨ ਮਾਰਕੀਟ ਕੈਪ ਵਾਲੀ ਇਹ ਕੰਪਨੀ ਦੇ ਵਿੱਚ ਇਹਨਾਂ ਦਾ ਨਾਮ ਵੀ ਜੁੜ ਗਿਆ। ਇਸ ਤੋਂ ਪਹਿਲਾਂ ਐਪਲ, ਐਮਾਜ਼ੋਨ ਤੇ ਮਾਈਕਰੋਸਾਫਟ ਦੀ ਜਿਹੜੀ ਕੰਪਨੀ ਦੀ ਕੁੱਲ ਕੀਮਤ ਇੰਨੀ ਸੀਗੀ। ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨੈਸਿਸ ਆ ਖਾਸ ਕਰਕੇ ਮਿਨੋਰਿਟੀ ਤੇ ਵਿਮਨ ਓਨਡ ਆ, ਉਹਨਾਂ ਨੂੰ ਕਈ ਨਵੀਆਂ ਗ੍ਰਾਂਟਸ ਡਿਫਰੈਂਟ ਆਰਗੇਨਾਈਜੇਸ਼ਨਸ ਵੱਲੋਂ ਅਨਾਉਂਸ ਕੀਤੀਆਂ ਗਈਆਂ। ਸੋ ਜਿੰਨੇ ਵੀ ਸਰੋਤੇ ਆ ਪਲੀਜ਼, ਜੇ ਕਿਸੇ ਨੇ ਸਰਚ ਕਰਨਾ ਗੂਗਲ ਤੇ ਜਾ ਕੇ ਸਰਚ ਕਰ ਲਿਓ ਸਮਾਲ ਬਿਜ਼ਨਸ ਗ੍ਰਾਂਟ ਫॉर ਵੂਮਨ ਬਿਜ਼ਨਸ ਓਨਰਸ। ਜਿਹੜੀਆਂ ਬੀਬੀਆਂ ਲੇਡੀਜ਼ ਬਿਜ਼ਨਸ ਓਨਰਸ ਆ, ਮਿਨੋਰਿਟੀ ਬਿਜ਼ਨਸ ਓਨਰਸ ਹੈਗੀਆਂ, ਉਹਨਾਂ ਨੂੰ ਵੱਖ-ਵੱਖ ਆਰਗੇਨਾਈਜੇਸ਼ਨਸ ਵੱਲੋਂ ਕਈ ਗ੍ਰਾਂਟਸ ਅਨਾਉਂਸ ਕੀਤੀਆਂ ਗਈਆਂ। ਸੋ ਪਲੀਜ਼ ਸਾਡੇ ਪੰਜਾਬੀ ਰੇਡੀਓ ਆਫਿਸ ਨਾ ਕਾਲ ਕਰਿਓ ਵੀ ਕਿਹੜੀ ਗ੍ਰਾਂਟ ਆ, ਗੂਗਲ ਤੇ ਜਾ ਕੇ ਸਰਚ ਜ਼ਰੂਰ ਕਰ ਲਿਓ, ਕਿਉਂਕਿ ਆਪਾਂ ਨਿਊਜ਼ ਆਰਗੇਨਾਈਜੇਸ਼ਨ ਇੱਕ ਤਰ੍ਹਾਂ ਨਾਲ ਤੁਹਾਡੀ ਨਿਊਜ਼ ਜਿਹੜੀ ਆ ਉਹ ਸ਼ੇਅਰ ਕਰਦੇ ਆ ਤਾਂ ਕਿ ਆਪਣੀ ਕਮਿਊਨਿਟੀ ਨੂੰ ਫਾਇਦਾ ਹੋ ਸਕੇ। ਮੁੜ ਕੇ ਫਿਰ ਜਦੋਂ ਸਾਨੂੰ ਕਾਲਸ ਬਹੁਤ ਆਉਂਦੀਆਂ ਉਹਦੇ ਨਾਲ ਡਿਸਟਰੈਕਸ਼ਨ ਹੁੰਦੀ ਆ ਤੇ ਉਹ ਸਾਡਾ ਪਰਪਸ ਨਹੀਂ ਹੈਗਾ। ਸੋ ਕੁਛ ਕੁ ਆਪਾਂ ਅਨਾਉਂਸ ਕਰਦੇ ਜਾਈਏ। ਜਿਹੜੀ ਇੱਕ NBA ਤੇ ਲੀਗਲ ਜ਼ੂਮ ਇਹਨਾਂ ਨੇ ਰਲ ਕੇ $6 ਮਿਲੀਅਨ ਦੀ ਇੱਕ ਗ੍ਰਾਂਟ ਕ੍ਰੀਏਟ ਕੀਤੀ ਹੈਗੀ ਆ। ਉਹ ਮਿਨੋਰਿਟੀ, ਵਿਮਨ, ਇਮੀਗ੍ਰੈਂਟ, LGBTQ ਓਨਡ ਬਿਜ਼ਨੈਸਿਸ ਨੂੰ ਉਹਨਾਂ ਦੀ ਐਪਲੀਕੇਸ਼ਨ ਡੈਡਲਾਈਨ ਨਵੰਬਰ 23 ਆ। ਹਾਰਵਰਡ ਯੂਨੀਵਰਸਿਟੀ ਤੇ PNC ਨੈਸ਼ਨਲ ਸੈਂਟਰ ਵੱਲੋਂ ਇੱਕ ਗ੍ਰਾਂਟ ਜਿਹੜੀ ਆ ਮਿਨੋਰਿਟੀ ਵਿਮਨ ਦੇ ਲਈ ਹੈਗੀ ਆ, ਲੇਡੀਜ਼ ਦੇ ਲਈ 16.8 ਮਿਲੀਅਨ ਦੀ। ਇਸੇ ਤਰ੍ਹਾਂ ਐਡਵਾਂਸਿੰਗ ਬਲੈਕ ਪਾਥਵੇਜ਼ ਵੱਲੋਂ ਆ। ਬੈਂਕ ਆਫ ਅਮਰੀਕਾ ਵੱਲੋਂ ਜਿਹੜੀਆਂ ਵਿਮਨ ਬਿਜ਼ਨਸ ਓਨਰਸ ਹੈਗੀਆਂ ਉਹਨਾਂ ਦੇ ਲਈ ਵੀ ਜਿਹੜੀਆਂ ਗ੍ਰਾਂਟਸ ਕ੍ਰੀਏਟ ਕੀਤੀਆਂ ਗਈਆਂ। ਡਾਈਵਰਸ ਬਿਜ਼ਨਸ ਅਸਿਸਟੈਂਸ ਗ੍ਰਾਂਟ, ਇਹ ਇੱਕ ਵਿਸਕੌਨਸਨ ਸਟੇਟ ਦੇ ਵਿੱਚ ਹੈਗੀ ਆ। ਸਿਆਟਲ ਏਰੀਏ ਦੇ ਵਿੱਚ ਸਿਆਟਲ ਸਮਾਲ ਬਿਜ਼ਨਸ ਸਟੇਬਲਾਈਜੇਸ਼ਨ ਫੰਡ ਜਿਹੜਾ ਕ੍ਰੀਏਟ ਕੀਤਾ ਗਿਆ ਆ, ਉਹ ਜਿਹੜੀਆਂ ਮਿਨੋਰਿਟੀ ਵਿਮਨ ਜਾਂ ਮਿਨੋਰਿਟੀ ਓਨਡ ਬਿਜ਼ਨਸਿਸ ਆ ਉਹ ਇਹਨਾਂ ਗ੍ਰਾਂਟਸ ਲਈ ਅਪਲਾਈ ਕਰ ਸਕਦੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਕਿਸੇ ਨੇ ਸਰਚ ਕਰਨਾ ਹੈਡਿੰਗ ਸਰਚ ਕਰ ਲਿਓ ਸਮਾਲ ਬਿਜ਼ਨਸ ਗ੍ਰਾਂਟ ਓਪਰਚੁਨਿਟੀਜ਼ ਫॉर ਵਿਮਨ ਐਂਡ ਮਿਨੋਰਿਟੀ ਐਂਟਰਪ੍ਰੀਨਿਓਰਸ। ਜੀ,
ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵਾਲੇ ਕਹਿੰਦੇ ਵੀ ਉਹ ਰਿਵਿਊ ਇਸ ਟਾਈਮ ਕਰ ਰਹੇ ਆ। ਜਿਹੜਾ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀ ਵੈਕਸੀਨ ਕੋਵਿਡ ਵੈਕਸੀਨ ਮੈਂਡੇਟ ਆ ਉਸ ਨੂੰ ਲੈ ਕੇ, ਕਹਿੰਦੇ ਵੀ ਕੁਝ ਬਿਜ਼ਨਸ ਗਰੁੱਪਸ ਆ ਉਹ ਲੌਬੀ ਕਰ ਰਹੇ ਨੇ, ਉਹ ਗੁਹਾਰ ਲਾ ਰਹੇ ਆ ਵਾਈਟ ਹਾਊਸ ਨੂੰ ਤੇ ਰਾਸ਼ਟਰਪਤੀ ਨੂੰ ਵੀ ਜਿਹੜਾ ਕੋਵਿਡ ਵੈਕਸੀਨ ਮੈਂਡੇਟ ਆ ਉਸ ਨੂੰ ਛੁੱਟੀਆਂ ਤਾਈਂ ਐਟਲੀਸਟ ਉਹ ਪੋਸਟਪੋਨ ਕਰ ਦਿਓ, ਵੀ ਹੌਲੀਡੇਜ਼ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਤੁਸੀਂ ਲੈ ਕੇ ਆਓ, ਨਾ ਕਿ ਇਸ ਤੋਂ ਪਹਿਲਾਂ। ਕਹਿੰਦੇ ਵੀ ਆਲਰੇਡੀ ਜਿਹੜੀ ਲੇਬਰ ਸ਼ਾਰਟੇਜ ਕਾਫੀ ਵੱਡਾ ਜਿਹੜੀ ਸਮੱਸਿਆ ਹੈਗੀ ਆ, ਸਪਲਾਈ ਚੇਨ ਦੀ ਜਿਹੜੀ ਪ੍ਰੋਬਲਮ ਹੈਗੀ ਆ, ਕਹਿੰਦੇ ਵੀ ਇਸ ਮੈਂਡੇਟ ਦੇ ਨਾਲ ਇਹ ਬਿਜ਼ਨਸ ਗਰੁੱਪਸ ਦਾ ਕਹਿਣਾ ਆ ਵੀ ਇਸ ਮੈਂਡੇਟ ਦੇ ਨਾਲ ਹੋਰ ਵੀ ਜ਼ਿਆਦਾ ਸਮੱਸਿਆ ਜਿਹੜੀ ਉਹ ਆ ਸਕਦੀ ਆ। ਸੋ ਕਿਉਂਕਿ ਨਵੇਂ ਜਿਹੜਾ ਇਹ ਮੈਂਡੇਟ ਜਦੋਂ ਹੁਣ ਲਾਗੂ ਹੋਣਾ ਆ 100 ਜਾਂ ਉਸ ਤੋਂ ਵੱਧ ਇੰਪਲੋਈਜ਼ ਵਾਲੀ ਕੰਪਨੀਜ਼ ਦੇ ਲਈ ਇਹ ਲਾਜ਼ਮੀ ਹੋਵੇਗਾ ਵੀ ਉਹਨਾਂ ਦੇ ਸਾਰੇ ਇੰਪਲੋਈਜ਼ ਆ ਉਹ ਕੋਵਿਡ ਵੈਕਸੀਨੇਟਿਡ ਹੋਣ, ਤੇ ਜਾਂ ਫਿਰ ਜਿਹੜੇ ਉਹਨਾਂ ਨੂੰ ਵੀਕਲੀ ਟੈਸਟ ਵਗੈਰਾ ਆ ਉਹ ਕਰਵਾਉਣੇ ਪੈਣਗੇ। ਜੇ ਇਹ ਸਾਰੀਆਂ ਚੀਜ਼ਾਂ ਨੂੰ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ $14,000 ਤੱਕ ਦਾ ਜਿਹੜਾ ਆ ਉਹ ਪਰ ਇੰਸਟੈਂਸ ਜਿਹੜਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਇਹ ਲੌਬੀ ਕਰ ਰਹੇ ਨੇ ਵੀ ਐਟਲੀਸਟ ਛੁੱਟੀਆਂ ਤਾਈਂ ਜਿਹੜਾ ਆ ਇਸ ਕੋਵਿਡ ਵੈਕਸੀਨ ਮੈਂਡੇਟ ਆ ਉਸ ਨੂੰ ਡਿਲੇ ਕਰ ਦਿੱਤਾ ਜਾਵੇ। ਹਾਂਜੀ, ਅਗਲੀ ਖਬਰ ਵੱਲ ਚੱਲੀਏ ਤੇ ਉਹ ਜਿਹੜੀ ਕੰਸਟਰਕਸ਼ਨ ਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਵਿੱਚ ਕੰਸਟਰਕਸ਼ਨ ਜਿਹੜੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਆ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਅਮਰੀਕਾ ਮੈਸਿਵ ਹਾਊਸਿੰਗ ਕੰਸਟਰਕਸ਼ਨ ਸਾਈਟ ਬਣ ਗਿਆ ਆ। ਪਿਛਲੇ ਮਹੀਨੇ ਅਗਸਤ ਦੇ ਵਿੱਚ 7% ਜਿਹੜੀ ਆ ਵੱਧ ਕੰਸਟਰਕਸ਼ਨ ਹੋਈ ਹੈਗੀ ਪਿਛਲੇ ਮਹੀਨਿਆਂ ਦੇ ਨਾਲੋਂ। 6.29 ਮਿਲੀਅਨ ਯੂਨਿਟ ਜਿਹੜੇ ਆ ਸਤੰਬਰ ਦੇ ਵਿੱਚ ਬਣੇ ਹੈਗੇ ਆ। ਜੀ ਜੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੈਗਾ ਆ, ਤੇ ਦੱਸ ਜਾਈਏ ਇਸ ਤੋਂ ਅਗਲਾ ਜਿਹੜਾ ਉਹ ਪ੍ਰੋਗਰਾਮ ਆ ਉਹ ਆਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਦੇਸੋਂ ਪਰਦੇਸ, ਤੇ 5:40 ਦੇ ਉੱਤੇ ਪ੍ਰੋਗਰਾਮ ਪੇਸ਼ ਆਵੇਗਾ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਫਿਰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ ਸਵਾਲ ਜਵਾਬ ਦਾ ਸਿਲਸਿਲਾ ਵੀ ਅੱਜ ਦੇ ਦਿਨ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਹੋਵੇਗਾ। ਤੇ ਇੱਦਾਂ ਹੀ ਪੰਜਾਬੀ ਰੇਡੀਓ ਇਸੇ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਸ।